ਵਿੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਤੇ ਮੇਰੇ ਵੱਲੋਂ ਜਾਣੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਾਥ ਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਜੀ। ਤੇ ਸਭ ਤੋਂ ਪਹਿਲਾਂ ਕਰਦੇ ਆਪਾਂ ਦਲਜੀਤ ਜੀ ਦਾ ਸਵਾਗਤ। ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਜੇਪਾਲ ਜੀ ਸਤਿ ਸ਼੍ਰੀ ਅਕਾਲ। ਸਾਰੇ ਵਿੰਡੋਜ਼ ਟੀਵੀ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਜਿਹੜਾ ਬਤੀਤ ਹੋਇਆ ਹੋਣਾ ਵਧੀਆ ਜੀ। ਥੈਂਕ ਯੂ। ਹੋਰ ਸੁਣਾਓ ਨਵੀਂ ਤਾਜੀ? ਨਵੀਂ ਤਾਜੀ ਬਹੁਤ ਵਧੀਆ। ਕੋਟ ਫਿਰ ਨਵਾਂ ਲਿਆਂਦਾ ਲੱਗਦਾ? ਇਹ ਕੋਟ ਹਾਂਜੀ ਨਵਾਂ ਲੈ ਲਿਆ। ਤੇ ਹੁਣ ਠੰਡ ਜਾ ਰਹੀ ਆ ਤਾਂ ਤੁਸੀਂ ਮੈਨੂੰ ਲੱਗਦਾ ਵੀ ਕੋਟ ਤੇ ਪੈਸੇ ਲਾਤੇ। ਮੈਂ ਨਹੀਂ, ਹੁਣ ਜਿੱਦਾਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਸੇਲ, ਓਕੇ ਹਨਾ, ਸੇਲ ਜਿਹੜੀ ਪ੍ਰਭਾਵਿਤ ਕਰਦੀ ਆ, ਪਰ ਠੰਡ ਅਜੇ ਗਈ ਨਹੀਂ। ਮੈਨੂੰ ਲੱਗਦਾ ਅਜੇ ਮਹੀਨਾ 2 ਮਹੀਨੇ ਰਹੂੰਗੀ। ਠੀਕ ਹੈ ਠੀਕ ਹੈ। ਪਰ ਥੋੜਾ ਜਿਹਾ ਟੀਵੀ ਦੇ ਉੱਤੇ ਥੋੜਾ ਜਿਹਾ ਨਾ ਕਹਿ ਵੀ ਦਿੰਦੇ ਆ ਵੀ ਕੋਟ ਜਿਹਾ ਪਾ ਕੇ ਰੱਖੋ। ਮੈਨੂੰ ਲੱਗਦਾ ਵੀ ਹੁਣ ਤਾਂ ਗਰਮੀਆਂ 'ਚ ਵੀ ਪਾਉਣੇ ਪੈਣੇ, ਮਤਲਬ ਵੀ ਮੇਰੇ ਪੈਸੇ ਲਵਾਉਂਗੇ। ਨਹੀਂ ਸਹੀ ਆ ਹਨਾ, ਥੋੜਾ ਜਿਹਾ ਰੱਖਣਾ ਪੈਂਦਾ, ਫਿਰ ਰੋਬ ਰੱਖਣਾ ਪੈਂਦਾ। ਬਿਲਕੁਲ ਠੀਕ ਹੈ। ਚਲੋ ਕੋਈ ਨਹੀਂ, ਲਾਉਨੇ ਫਿਰ ਅਸੀਂ ਵੀ 150। ਨਹੀਂ ਠੀਕ ਹੈ। ਤੇ ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਹੀ, ਅਸੀਂ ਹਲਕੀਆਂ ਫੁਲਕੀਆਂ 'ਚ ਗੱਲਾਂ ਕਰਦੇ ਹਾਂ, ਕੁਝ ਹਾਸੇ ਮਜ਼ਾਕ ਵਾਲੀਆਂ ਵੀਡੀਓ ਸ਼ੇਅਰ ਕਰਦੀਆਂ, ਉਹਦੇ ਨਾਲ ਨਾਲ ਕੁਛ ਜਿਹੜੀਆਂ ਆਪਣੇ ਮਤਲਬ ਥੋੜ੍ਹੀਆਂ ਜਿਹੀਆਂ ਸੀਰੀਅਸ ਵੀ ਆਪਾਂ ਕਹਿ ਸਕਦੇ ਹਾਂ, ਜਿਹੜੀਆਂ ਆਪਣੇ ਕੰਮ ਆਉਣ ਵਾਲੀਆਂ ਗੱਲਾਂ ਕੁਛ ਅਸੀਂ ਉਹ ਵੀ ਕਰਦੇ ਹਾਂ। ਸੋ ਇੱਦਾਂ ਹੀ ਅੱਜ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ। ਸਭ ਤੋਂ ਪਹਿਲਾਂ ਦਲਜੀਤ ਜੀ, ਮੈਂ ਚਾਹੁੰਦਾ ਕਿ ਆਪਾਂ ਜਿਵੇਂ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਬੱਚਿਆਂ ਨੂੰ ਚੱਕਣ ਵਾਲੇ ਗਰੋਹ ਜਿਹੜੇ ਬੜੇ ਸਕਰੀਆ ਹੋ ਰਹੇ ਨੇ, ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਜੀ। ਇਹ ਤਾਂ ਜਿੱਦਾਂ ਮੇਰੇ ਖਿਆਲ 'ਚ ਪਹਿਲਾਂ ਸ਼ੁਰੂ ਤੋਂ ਵੇਖਿਆ ਪੁਰਾਣੇ ਟਾਈਮ ਤੋਂ ਹੀ ਆ, ਜਿੱਦਾਂ ਵੀ ਹੈ ਨਾ, ਇਹ ਬਿਲਕੁਲ ਇਹ ਤਾਂ ਜਾਣੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਇਹ ਘਰ ਦੇ ਕਹਿੰਦੇ ਹੁੰਦੇ ਸੀ। ਪਰ ਉਸ ਵੇਲੇ ਇਹ ਸੀ ਪਹਿਲਾਂ ਇੱਕ ਦੂਜੇ ਦੀ ਫਿਕਰਮੰਦੀ ਰੱਖੀ ਦੀ। CCTV ਕੈਮਰੇ ਤਾਂ ਕੋਈ ਹੁੰਦਾ ਨਹੀਂ ਸੀ, ਪਰ ਗੁਆਂਢੀ ਸਾਡੇ ਜਿਹੜੇ ਆ ਉਹ ਭੂਮਿਕਾ ਪੂਰੀ ਉਹੀ ਨਿਭਾਉਂਦੇ। ਕਿਹਨਾਂ ਦਾ ਨਿਆਣਾ ਕਿੱਧਰ ਗਿਆ, ਹਰ ਬੰਦਾ ਜਿਹੜਾ ਕਿਹਨਾਂ ਦਾ ਪ੍ਰਾਹੁਣਾ, ਕੋਈ ਕਿਹਦੇ ਘਰ ਕੌਣ ਆਇਆ, ਬੰਦਾ ਇਹ ਜਾਣੀ ਇੱਕ ਕਹਿ ਲਓ ਵੀ ਅਨਕੌਂਸ਼ੀਅਸਲੀ ਬੰਦਾ ਜਿਹੜਾ ਮਾਈਂਡ ਦੇ ਵਿੱਚ ਰੱਖਦਾ ਸੀ। ਹੁਣ ਉਹ ਚੀਜ਼ਾਂ ਨਹੀਂ, ਪਰ ਉਸ ਵੇਲੇ ਕੀ ਹੁੰਦਾ, ਉਸ ਵੇਲੇ ਵੀ ਚੱਕੇ ਜਾਂਦੇ ਸੀ। ਬਿਲਕੁਲ। ਸਾਡੇ ਪਿੰਡ ਦਾ ਵੀ ਇੱਕ ਬੱਚਾ ਜਿਹੜਾ ਆ ਦਿੱਲੀ ਤੱਕ ਚਲੇ ਗਿਆ ਸੀ, ਏਦਾਂ ਹੀ ਉਹਨੂੰ ਲੈ ਗਏ। ਕਿਉਂਕਿ ਬੱਚੇ ਜਿਹੜੇ ਆ, ਛੋਟੇ ਬੱਚੇ ਆ, ਇਹਨਾਂ ਦੇ ਮਨ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਨੂੰ ਸਾਰੇ ਆਪਣੇ ਲੱਗਦੇ ਆ। ਇਹਨਾਂ ਨੂੰ ਪ੍ਰਭਾਵਿਤ ਕਰਨਾ ਬਹੁਤ ਸੌਖਾ ਹੁੰਦਾ, ਕਿਉਂਕਿ ਇਹਨਾਂ ਦੇ ਵਿੱਚ ਉਦੋਂ ਬੱਚਿਆਂ ਦੇ ਵਿੱਚ ਅਜੇ ਖੋਟ ਕਪਟ ਇਹ ਚੱਲੀਆਂ ਨਹੀਂ ਹੁੰਦੀਆਂ। ਇਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸਾਰੇ ਸਾਡੇ ਵਰਗੇ ਹੀ ਆ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਛੇਤੀ ਪ੍ਰਚਲਿਤ ਹੋ ਜਾਂਦੀ। ਹੁਣ ਇਹਨਾਂ ਨੂੰ ਕਹਿ ਲਓ ਕਿਸੇ ਵੀ ਤਰੀਕੇ ਬਹਿਲਾ ਹੋ ਜਾਂਦਾ, ਉਹਨੂੰ ਬਹਿਲਾ ਦਿਖਾਤਾ ਜਾਂ ਕੁਝ ਖਾਣ ਲਈ, ਹਨਾ ਜੀ, ਵੀ ਖਾਣ ਲਈ ਕੁਝ ਦਿੰਦਾ, ਇਹ ਉਹ ਤੇ ਕਹਿੰਦਾ ਵੀ ਇਹ ਤਾਂ ਆਪਣਾ ਹੋਣਾ, ਜਿਹਨੇ ਮੈਨੂੰ ਖਾਣ ਲਈ ਦੇ ਦਿੱਤਾ। ਇਸ ਕਰਕੇ ਸਭ ਤੋਂ ਪਹਿਲੀ ਜ਼ਰੂਰਤ ਇਹ ਆ ਅਜੇਪਾਲ ਜੀ ਕਿ ਜਿਹੜਾ ਬੱਚੇ ਨੂੰ ਦੱਸਿਆ ਜਾਵੇ ਕਿ ਤੁਸੀਂ ਕੋਈ ਬੰਦਾ ਜਿਹਨੂੰ ਤੁਸੀਂ ਜਾਣਦੇ ਨਹੀਂ ਜਾਂ ਜਿਹੜਾ ਆਪਣੇ ਘਰ ਨਹੀਂ ਕਦੀ ਆਇਆ, ਉਸ ਤੋਂ ਨਾ ਤਾਂ ਕੋਈ ਚੀਜ਼ ਲੈ ਕੇ ਖਾਣੀ ਆ ਤੇ ਨਾ ਹੀ ਜਿਹੜਾ ਆ ਤੁਸੀਂ ਉਹਦੇ ਨਾਲ ਕਿਤੇ ਜਾਣਾ। ਇਹ ਕੰਮ ਦੇ ਵਿੱਚ ਘਰ ਦੇ ਮਾਂ-ਬਾਪ, ਚਾਚੇ ਤਾਏ ਤੇ ਸਕੂਲ ਦੇ ਜਿਹੜੇ ਅਧਿਆਪਕ ਆ, ਇਹ ਬਹੁਤ ਵਧੀਆ ਭੂਮਿਕਾ ਜਿਹੜੀ ਨਿਭਾ ਸਕਦੇ ਆ, ਪਰ ਇਹ ਨਿਭਾਈ ਨਹੀਂ ਜਾਂਦੀ। ਮਾਪੇ ਵੀ ਕੇਅਰ ਨਹੀਂ ਬਹੁਤੀ ਕਰਦੇ, ਉਹ ਦੱਸਦੇ ਨਹੀਂ। ਇੱਥੇ ਚਲੋ ਏਦਾਂ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਜਦੋਂ ਕਿੰਡਰਗਾਰਟਨ ਵਿੱਚ ਜਾਂਦੇ ਆ, ਉੱਥੇ ਹੀ ਜਿਹੜਾ ਦੱਸਣਾ ਸ਼ੁਰੂ ਕਰ ਦਿੰਦੇ। ਉਸ ਤੋਂ ਬਾਅਦ ਬਕਾਇਦਾ ਸਕੂਲਾਂ ਦੇ ਵਿੱਚ ਵੀ ਇਹ ਚੱਲਦਾ, ਕਿਉਂਕਿ ਇੱਥੇ ਵੀ ਇਹ ਘਟਨਾਵਾਂ ਹੁੰਦੀਆਂ। ਬਿਲਕੁਲ, ਇਹ ਦੁਨੀਆ ਦੇ ਵਿੱਚ ਹੁੰਦੀਆਂ, ਹਰ ਥਾਂ ਤੇ ਹੁੰਦੀਆਂ। ਪਰ ਆਪਣੇ ਇਹ ਆ ਕਿ ਸਾਡੇ ਉੱਥੇ ਤਾਣਾ ਬਾਣਾ ਬਹੁਤ ਉਲਝਿਆ ਹੋਇਆ, ਖਾਸ ਤੌਰ ਤੇ ਅੰਗਾਂ ਦੀ ਤਸਕਰੀ। ਇਹ ਬਹੁਤ ਇੱਕ ਵੱਡਾ ਸਕੈਂਡਲ ਆ। ਪਿੱਛੇ ਇੱਕ ਸੀਗਾ ਨਾ ਕੇਸ ਵੀ ਬਹੁਤ ਜ਼ਿਆਦਾ, ਉਹ ਹੁਣ ਮੈਨੂੰ ਉਦਾਂ ਐਗਜ਼ੈਕਟ ਡਿਟੇਲਸ ਯਾਦ ਨਹੀਂ ਆ। ਇੱਕ ਬੰਦਾ ਨਹੀਂ ਫੜਿਆ ਗਿਆ ਸੀ, ਸ਼ਾਇਦ ਉਹਨੂੰ ਸਜ਼ਾ ਵੀ ਹੋਈ ਪਿੱਛੇ, ਜੇ ਉਹਨੇ ਬੱਚਿਆਂ ਦੇ ਜਿਹੜੇ ਅੰਗ ਵੇਚਦੇ ਸੀਗੇ ਜੀ, ਬੱਚਿਆਂ ਨੂੰ ਮਾਰ ਕੇ ਬਹੁਤ ਬੋਡੀਆਂ ਮਤਲਬ ਦਬਾ ਰੱਖੀਆਂ ਸੀਗੀਆਂ, ਜ਼ਮੀਨ ਪੱਟ ਕੇ ਫਿਰ ਥੱਲੋਂ ਕੱਢੀਆਂ ਗਈਆਂ ਸੀਗੀਆਂ। ਬਹੁਤ ਵਾਰੀ ਇਦਾਂ ਦੇ ਕੇਸ ਹੋਏ ਆ ਜੇਪਾਲ ਜੀ, ਖਾਸ ਤੌਰ ਤੇ ਹਸਪਤਾਲਾਂ ਵਾਲੇ ਵੀ ਇਹ ਕੰਮ ਕਰਦੇ ਰਹੇ। ਡਾਕਟਰ ਬਹੁਤ ਗ੍ਰਿਫਤਾਰ ਹੋਏ ਆ। ਕਿਡਨੀ ਦੇ ਸਕੈਂਡਲ ਕਿੰਨੇ ਹੋਏ ਆ। ਅੰਗਾਂ ਦਾ ਇੱਕ ਬਹੁਤ ਤਕੜਾ ਸਕੈਂਡਲ ਆ ਕਿ ਅੰਗ ਜਿਹੜੇ ਆ ਉਹ ਜਦੋਂ ਜਿਹੜੇ ਗਰੀਬ ਜਿਹੜੇ ਲੋਕ ਆ, ਹੁਣ ਬਿਹਾਰ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚੋਂ ਬੱਚਾ ਚੱਕ ਲਿਆ ਕੇ ਉਹਨੂੰ ਪੰਜਾਬ 'ਚ, ਜਿਹੜਾ ਪੰਜਾਬ ਦਾ ਆ ਉੱਧਰ ਨੂੰ ਲੈ ਗਿਆ। ਕਿੱਥੋਂ ਬੱਚਿਆਂ ਨੇ ਕੀ ਦੱਸ ਦੇਣਾ? ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ। ਖਾਸ ਤੌਰ ਤੇ ਬੱਚਿਆਂ ਨੂੰ ਇਨਫੋਰਮੇਸ਼ਨ ਆਪਣੇ ਸਿਰਫ ਨਾਂ ਦੀ ਹੁੰਦੀ ਹੈ, ਮਾਂ-ਬਾਪ ਦੀ ਹੁੰਦੀ ਹੈ, ਪਿੰਡ ਦਾ ਨਹੀਂ ਪਤਾ ਹੁੰਦਾ, ਕਿੱਧਰ ਆ ਇਹ ਨਹੀਂ ਪਤਾ ਹੁੰਦਾ। ਉਹ ਫੇਰ ਚੱਲਦਾ। ਤੇ ਦੂਜਾ ਇੱਕ ਉੱਥੇ ਇੱਕ ਹੋਰ ਹੈਗਾ ਇਹ ਮਾਫੀਆ, ਉਹ ਹੈਗਾ ਭੀਖ ਮੰਗਣ ਵਾਲਿਆਂ ਦਾ। ਇਹ ਬਹੁਤ ਤਕੜਾ ਮਾਫੀਆ। ਹੁਣ ਤੁਸੀਂ ਦੇਖੋ ਸ਼ਹਿਰਾਂ ਦੇ ਵਿੱਚ, ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਾ ਕੇ ਦੇਖਿਓ, ਇੱਕ ਬੰਦਾ ਹੁੰਦਾ, ਉਹਦੇ ਕੋਲ 13 14 ਨਿਆਣੇ ਹੁੰਦੇ ਆ। ਤੇ ਉਹ ਨਿਆਣੇ ਕਿੱਥੋਂ ਆ ਗਏ, ਕੋਈ ਪਰਵਾਹ ਹੀ ਨਹੀਂ ਕਰਦਾ। ਪੁਲਿਸ ਵਾਲੇ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਇੰਨੇ ਬੱਚੇ ਇਹ ਜਿਹੜੇ ਭੀਖ ਮੰਗ ਰਹੇ ਆ ਰੋਡ ਦੇ ਉੱਤੇ। ਪੁਲਿਸ ਵਾਲਿਆਂ ਨੇ ਤਾਂ ਆਪਾਂ ਸੁਣਿਆ ਵੀ ਆਪ ਉਹਨਾਂ ਨਾਲ ਕਮਿਸ਼ਨ ਬੰਨਿਆ ਹੁੰਦਾ, ਉਹਨਾਂ ਨੂੰ ਮੰਗ ਕੇ ਜੋ 500 ਜਾਂ 1000 ਬਣਾ ਕੇ ਦੇ ਰਹੇ ਆ, 100 200 ਚ ਉਹਨਾਂ ਦਾ ਅੱਗੇ ਉਹਨਾਂ ਦਾ ਕਮਿਸ਼ਨ ਹੁੰਦਾ। ਤੇ ਇਹਦੇ ਉੱਤੇ ਗੱਲੇ ਨਹੀਂ ਕੋਈ ਹੋ ਰਹੀ
ਕਿ ਉਹ ਜਿਹੜੇ ਬੱਚੇ ਕੌਣ ਆ ਉਹਨਾਂ ਦੇ ਉੱਤੇ ਇੱਕ ਪਾਸੇ ਅਸੀਂ ਕਹਿੰਦੇ ਆ ਵੀ ਬਾਲ ਮਜ਼ਦੂਰੀ ਜਿਹੜੀ ਪਾਪ ਆ, ਇਹ ਵੀ ਤਾਂ ਇੱਕ ਬਾਲ ਮਜ਼ਦੂਰੀ ਆ। ਬਿਲਕੁਲ ਬਿਲਕੁਲ। ਜਿਹੜਾ ਇੱਕ ਭੀਖ ਮੰਗ ਰਿਹਾ ਰੋਡ ਦੇ ਉੱਤੇ, ਤੁਸੀਂ ਦੇਖੋ ਵੀ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਜਿਹੜੇ ਭੀਖ ਵਾਲੇ ਮਿਲ ਜਾਣੇ ਆ, ਮੰਦਿਰਾਂ ਦੇ ਬਾਹਰ, ਮਸਜਿਦਾਂ ਦੇ ਬਾਹਰ, ਗੁਰਦੁਆਰਿਆਂ ਦੇ ਬਾਹਰ ਬੱਚੇ ਜਿਹੜੇ ਆ ਉਹ ਪੰਜਾਬੀ ਵੀ ਨਹੀਂ ਲੱਗਦੇ। ਬਿਲਕੁਲ ਬਿਲਕੁਲ। ਉਹ ਕਿੱਥੋਂ ਆ ਗਏ ਹੁਣ? ਜਦ ਕਿ ਜਿਹੜੇ ਪ੍ਰਵਾਸੀ ਆਉਂਦੇ ਵੀ ਆ ਉਹ ਤਾਂ ਮਿਹਨਤ ਕਸ਼ ਆ, ਉਹ ਤਾਂ ਮਿਹਨਤ ਕਰਦੇ ਆ, ਉਹ ਆਪਣੇ ਪਰਿਵਾਰ ਪਾਲਦੇ ਆ। ਪਰ ਇਹ ਕੌਣ ਆ ਜਿਹੜੇ ਭੀਖ ਮੰਗਦੇ ਆ? ਇਹਨਾਂ ਬੱਚਿਆਂ ਦੇ ਕੋਲੋਂ ਬਕਾਇਦਾ ਜਿਹੜਾ ਆ ਧੱਕੇ ਦੇ ਨਾਲ ਕੰਮ ਕਰਵਾਇਆ ਜਾਂਦਾ, ਘਟੀਆ ਕੰਡੀਸ਼ਨਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ। ਇਹ ਇਦਾਂ ਦੇ ਬੱਚੇ ਜਿਹੜੇ ਆ ਇਹ ਹੈਗੇ। ਤੇ ਇਹ ਜਿਹੜੇ ਬੰਦੇ ਆ ਜਿਹੜੇ ਇੰਨਾ ਜਿਹੜਾ ਸਮਾਜ ਦੇ ਵਿੱਚ ਇਹ ਆਨਸਰ ਆ, ਘਟੀਆ ਆਨਸਰ ਜਿਹੜੇ ਬੱਚੇ ਜਿਹੜੇ ਆ ਲੈ ਕੇ ਜਾਂਦੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਆ ਵੀ ਜਿਹੜੇ ਬੱਚੇ ਆ ਦੋ ਬੱਚੇ ਜਿਹੜੇ ਲੱਭੇ ਹੀ ਨਹੀਂ ਰਹੇ। ਹਾਂਜੀ ਹਾਂ, ਕਿੱਥੇ ਚਲੇਗਾ ਪਤਾ ਨਹੀਂ। ਇੱਕ ਭਾਖੜਾ ਨਹਿਰ ਦੇ ਵਿੱਚ ਬੱਚੇ ਦੀ ਲਾਸ਼ ਰੁੜ ਕੇ ਆਈ ਆ, ਉਹ ਪਤਾ ਹੀ ਨਹੀਂ ਲੱਗਾ ਕਿਹੜੇ ਬੱਚੇ ਦੀ ਆ, ਕੋਈ ਅਜੇ ਤੱਕ ਇਨਫੋਰਮੇਸ਼ਨ ਹੀ ਨਹੀਂ ਮਿਲੀ। ਦੈਟ ਮੀਨਸ ਕਿ ਉਹ ਪਤਾ ਹੀ ਨਹੀਂ, ਮੈਨੂੰ ਲੱਗਦਾ ਵੀ ਹੋਰ ਸਟੇਟ ਤੋਂ ਕਿਤੇ ਆ ਗਿਆ ਬੱਚਾ, ਕਿ ਉਹਦੇ ਜਿਹੜਾ ਜਦੋਂ ਲੱਗਾ ਵੀ ਫੜ ਹੋ ਜਾਣਾ ਹੈ ਉਹਨੂੰ ਨਹਿਰ 'ਚ ਧੱਕਾ ਦੇ ਦਿੱਤਾ। ਇਸ ਕਰਕੇ ਜ਼ਰੂਰੀ ਇਹ ਆ ਵੀ ਆਪਣੇ ਬੱਚਿਆਂ ਦੀ ਸੰਭਾਲ ਰੱਖੋ। ਇਹ ਆਪਾਂ ਇੰਡੋਸ ਟੀਵੀ ਦੇ ਜ਼ਰੀਏ ਸਾਰੇ ਲੋਕਾਂ ਨੂੰ ਇਹ ਅਪੀਲ ਵੀ ਕਰਦੇ ਆ ਕਿ ਜਿਹੜਾ ਤੁਸੀਂ ਬੱਚਿਆਂ ਨੂੰ ਦੱਸੋ ਬਈ ਕੌਣ ਤੁਹਾਡਾ ਆਪਣਾ ਆ। ਦੇਖੋ ਜਦੋਂ ਬੱਚੇ ਚੱਕੇ ਜਾਂਦੇ ਮਾਂ ਪਿਓ ਤੇ ਕੀ ਬੀਤਦੀ ਹੈ, ਪਿੱਛੇ ਫੈਮਿਲੀ ਤੇ ਕੀ ਬੀਤਦੀ ਹੈ ਹਨਾ। ਸਾਡੇ ਨਾਲ ਇੱਕ ਛੋਟਾ ਜਿਹਾ ਇਨਸੀਡੈਂਟ ਹੋਇਆ, ਮੈਂ ਤੇ ਸ਼ੇਅਰ ਕਰਦਾ। ਅਸੀਂ ਪਟਿਆਲੇ ਸ਼ਾਪਿੰਗ ਕਰ ਰਹੇ ਸੀਗੇ ਤੇ ਗੁੜੀਆ ਸੀਗੀ ਹਨਾ 4 ਸਾਲ ਦੀ ਸੀ ਮੇਰੇ ਖਿਆਲ, ਜਾਂ 3 ਜਾਂ 4 ਸਾਲ ਦੀ ਸੀਗੀ। ਅਸੀਂ ਪਟਿਆਲੇ ਏਸੀ ਮਾਰਕੀਟ 'ਚ ਬੈਠੇ ਤੇ ਉਹ ਜਿੱਦਾਂ ਰਿੜ ਕੇ ਪੌੜੀਆਂ ਚੜ੍ਹ ਗਈ, ਨਹੀਂ 4 ਸਾਲ ਦੀ ਰਿੜਦੀ ਸੀ, ਮਤਲਬ ਰਿੜ ਕੇ ਪੌੜੀਆਂ ਚੜ੍ਹ ਗਈ। ਅਸੀਂ ਆਪਦੇ ਮਤਲਬ ਧਿਆਨ 'ਚ ਲੱਗੇ ਹੋਏ ਸ਼ਾਪਿੰਗ ਕਰਨ, ਪਰ ਸਾਡਾ 1.5 ਮਿੰਟ ਬਾਅਦ ਹੀ ਧਿਆਨ ਪੈ ਗਿਆ ਵੀ ਕਿੱਥੇ ਹਨਾ ਗੁੜੀਆ ਹੈ ਨਹੀਂ। ਤਾਂ ਅਸੀਂ ਮਤਲਬ ਜਿਹੜਾ ਉਹ 1.5 ਮਿੰਟ ਸੀਗਾ ਨਾ ਸਾਡਾ, ਮਤਲਬ ਉਹ ਉਦੋਂ ਮੈਨੂੰ ਮਹਿਸੂਸ ਹੋਇਆ ਵੀ ਜਿਹੜੇ ਮਾਂ ਪਿਓ ਦੇ ਬੱਚੇ ਚੱਕੇ ਜਾਂਦੇ ਆ ਨਾ, ਜਿਨ੍ਹਾਂ ਨੂੰ ਮਿਲਦੇ ਹੀ ਨਹੀਂਗੇ, ਵੀ ਉਹ ਕੀ ਬੀਤਦੀ ਹੈ ਨਾ। ਅਸੀਂ ਹੋਰ ਵੀ ਸੀ, ਮੇਰੇ ਸਾਂਢੂ ਸਾਹਿਬ ਸੀਗੇ ਨਾਲ, ਅਸੀਂ ਜਦੋਂ ਉਹ ਏਸੀ ਮਾਰਕੀਟ ਸੀਗੀ 3-4 ਜਣੇ ਅੱਡ ਅੱਡ ਜਗ੍ਹਾ ਤੇ ਚਲੇ ਗਏ ਦੇਖਣ ਵਾਸਤੇ, ਪਰ ਕੋਈ ਸੁੱਝੇ ਨਾ ਉਹ 1.5 ਮਿੰਟ ਤੇ ਉਹ ਪੌੜੀਆਂ ਚੜ੍ਹ ਗਈ ਤੇ ਉੱਪਰੋਂ 2 ਲੇਡੀਜ਼ ਸੀਗੀਆਂ ਤੇ ਉਹ ਉਹਨੂੰ ਚੱਕੀ ਲਿਆਉਣ ਵਾਪਸ। ਤੇ ਮੈਂ ਕਿਹਾ ਵੀ ਉਹ ਕਹਿ ਲਓ ਕਿ ਬੜਾ ਉਹਨਾਂ ਦਾ ਥੈਂਕਸ ਨਾ, ਤੇ ਮੇਰੇ ਕੋਲ ਉਹਦਾ ਚੱਜ ਨਾਲ ਉਹਨਾਂ ਦਾ ਥੈਂਕਸ ਵੀ ਨਹੀਂ ਕਰ ਹੋਇਆ। ਇਹ ਗੱਲ ਮੈਂ ਮਤਲਬ ਘਰੇ ਨਹੀਂ ਆਪਦੀ ਦੱਸੀ, ਮੰਮੀ ਡੈਡੀ ਨੂੰ ਕਦੇ ਨਹੀਂ ਪਤਾ, ਪਰ ਅੱਜ ਮੈਂ ਟੀਵੀ ਤੇ ਗੱਲ ਕਰ ਰਿਹਾ। ਮੈਂ ਤਾਂ ਕਰੀ ਵੀ ਮੈਨੂੰ ਉਦੋਂ ਮਹਿਸੂਸ ਹੋਇਆ ਸਾਨੂੰ ਵੀ ਜਦੋਂ ਬੱਚਾ ਚੱਕਿਆ ਜਾਂਦਾ ਤੇ ਕੀ ਬੀਤਦੀ ਆ ਫਿਰ ਹਨਾ ਤੁਹਾਡੇ। ਬਿਲਕੁਲ। ਤੁਸੀਂ ਦੇਖੋ ਅਜੇਪਾਲ ਜੀ, ਬੱਚਾ ਜਿਹੜਾ ਹੈ ਆਪਣੇ ਨਾਨਕੀ ਦਾਦਕੀ ਇੱਕ ਰਾਤ ਲਈ ਚਲੇ ਜਾਵੇ, ਹਾਂਜੀ ਹਾਂ, ਘਰ ਸੁੰਨ ਮਸਾਨ ਪੈ ਜਾਂਦੀ। ਬਿਲਕੁਲ ਬਿਲਕੁਲ। ਤੇ ਜਿਹੜੇ ਬੱਚੇ ਜਿਹੜੇ ਆ ਪਾਲੇ ਆ ਪੋਸੇ ਆ, ਬਾਅਦ ਦੇ ਵਿੱਚ ਨਜਾਇਜ਼ ਹੀ ਕਿਤੇ ਚਲੇ ਜਾਣ, ਜਿਨ੍ਹਾਂ ਬਾਰੇ ਪਤਾ ਹੀ ਨਾ ਹੋਵੇ, ਉਸ ਬੰਦੇ ਨੂੰ ਧਰਵਾਸ, ਕਿਉਂਕਿ ਉਹ ਇੱਕ ਬੰਦਾ ਆਸ ਦੇ ਵਿੱਚ ਹੀ ਰਹਿੰਦੇ ਮਾਂ ਬਾਪ ਵੀ। ਇਸ ਕਰਕੇ ਪਹਿਲਾਂ ਦੇਖੋ ਇਹ ਕਹਿੰਦੇ ਹੁੰਦੇ ਇਲਾਜ ਦੇ ਨਾਲੋਂ ਪਰਹੇਜ਼ ਚੰਗਾ। ਬਹੁਤ ਸ਼ਰਾਰਤੀ ਆ ਜਿੱਦਾਂ ਜਿੱਦਾਂ ਪਾਪੂਲੇਸ਼ਨ ਵਧੀ ਜਾਂਦੀ ਆ, ਭਾਵੇਂ ਸਾਧਨ ਬਹੁਤ ਵਧੀ ਜਾਂਦੇ ਆ, ਪਰ ਨਾਲ ਦੀ ਨਾਲ ਜਿਹੜੇ ਸ਼ਰਾਰਤੀ ਅੰਸਰ ਆ ਇਹ ਵੀ ਬਹੁਤ ਵੱਧ ਰਹੇ ਆ। ਉਹ ਤਾਂ ਇਦਾਂ ਨਾ ਵੀ ਜਿਵੇਂ ਜੇ ਚੰਗੀਆਂ ਚੀਜ਼ਾਂ ਵਾਸਤੇ ਆਪਣੇ ਕੋਲ ਸੁਵਿਧਾਵਾਂ ਆ ਰਹੀਆਂ ਤਾਂ ਉਹਨਾਂ ਨੂੰ ਵੀ ਉਹ ਵੀ ਉਹਨਾਂ ਦਾ ਯੂਜ਼ ਕਰਦੇ ਆ। ਜਿਨ੍ਹਾਂ ਨੇ ਆਪਦੇ ਗਲਤ ਕੰਮਾਂ ਵਾਸਤੇ ਕਰਨਾ, ਉਹਨਾਂ ਨੇ ਮਾੜੇ ਕੰਮ ਵਾਸਤੇ ਕਰਨਾ। ਜੀ ਬਿਲਕੁਲ। ਤਾਂ ਦੋਸਤੋ ਇੱਕ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ, 2 ਵੀਡੀਓ ਵੀ ਵੇਖੀਆਂ ਸੀਗੀਆਂ, ਪਰ ਉਹਨਾਂ ਦੇ ਵਿੱਚ ਥੋੜੀ ਲੈਂਗੁਏਜ ਐਪਰੋਪਰੀਏਟ ਨਹੀਂ ਸੀਗੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ, ਪਰ ਗੱਲਬਾਤ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ। ਜਿੱਦਾਂ ਦਲਜੀਤ ਜੀ ਨੇ ਕਿਹਾ ਕਿ ਪਰਹੇਜ਼ ਆਪਾਂ ਜਿਵੇਂ ਸਰਕਾਰਾਂ ਨੂੰ ਇਲਜ਼ਾਮ ਲਾਉਂਦੇ ਆ ਜਾਂ ਸਿਸਟਮ ਨੂੰ ਕਹਿੰਦੇ, ਪਰ ਸਾਨੂੰ ਆਪਣੇ ਆਪ ਵੀ ਖਿਆਲ ਰੱਖਣਾ ਚਾਹੀਦਾ, ਮਤਲਬ ਕੇਅਰਫੁਲ ਰਹਿਣਾ ਚਾਹੀਦਾ। ਅਸੀਂ ਕਿਤੇ ਵੀ ਜਾਈਏ ਤੇ ਬੱਚਿਆਂ ਦਾ ਹਮੇਸ਼ਾ ਧਿਆਨ ਰੱਖੀਏ। ਸੋ ਅਗਲੀ ਗੱਲਬਾਤ ਕਰਨੀ ਚਾਹੁੰਦੇ ਦਿਲਜੀਤ ਜੀ, ਆਪਾਂ ਇੱਕ ਵੀਡੀਓ ਸ਼ੇਅਰ ਕਰਦੇ ਸਰੋਤਿਆਂ ਦੇ ਨਾਲ ਜੀ। ਜਿੱਦਾਂ ਕਹ ਲਓ ਕਿ ਵੀਡੀਓ ਪੈਸੇ ਬਾਰੇ ਆ ਜਾਂ ਆਪਾਂ ਕੰਜੂਸੀ ਬਾਰੇ ਐਕਚੁਅਲੀ ਹਨਾ, ਕਈ ਤਰ੍ਹਾਂ ਦੇ ਆਪਾਂ ਕੰਜੂਸ ਸੁਣੇ ਆ, ਤੇ ਇਹ ਵੀ ਇੱਕ ਕੰਜੂਸ ਬਾਪ ਦੀ ਛੋਟੀ ਜਿਹੀ ਵੀਡੀਓ ਆ, ਛੋਟੀ ਜਿਹੀ ਮਤਲਬ ਉਹਨਾਂ ਦੀ ਸਟੋਰੀ ਆ। ਸੋ ਆਪਾਂ ਕਰਦੇ ਆ ਸ਼ੇਅਰ ਫਿਰ ਜੀ 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 ਦਿਲਜੀਤ ਜੀ ਅਜੇਪਾਲ ਜੀ, ਇਹ ਜਿਹੜੀ ਵੀਡੀਓ ਆ ਪਾਕਿਸਤਾਨ ਤੋਂ ਹਾਂਜੀ, ਪਰ ਇਹਦਾ ਮਤਲਬ ਇਹ ਨਹੀਂ ਵੀ ਭਾਰਤ ਵਿੱਚ ਇਦਾਂ ਦੇ ਲੋਕ ਹੈ। ਹਾਂ ਬਿਲਕੁਲ। ਹਾਂ, ਤੇ ਇੱਕ ਇਹ ਆਪਣੇ ਹੁੰਦਾ ਮੁਹਾਵਰਾ ਹੁੰਦਾ ਸੀ, ਕੰਜੂਸ ਮੱਖੀ ਚੂਸ। ਇਹ ਕਿੱਦਾਂ ਮੁਹਾਵਰਾ ਬਣਿਆ ਵੀ ਕੰਜੂਸ ਬੰਦਾ, ਮੱਖੀ ਕਿਤੇ ਚਾਹ ਦੇ ਵਿੱਚ ਜਾਂ ਦੁੱਧ ਵਿੱਚ ਜਿਹੜੀ ਡਿੱਗੀ ਆ, ਉਹਨੇ ਜਿਹੜੀ ਉਹ ਮੱਖੀ ਆ ਉਹ ਵੀ ਚੂਸ ਕੇ ਸਿੱਟਣੀ ਹਨਾ। ਇਹਨੂੰ ਕਹਿੰਦੇ ਆ ਕਿ ਮੁਹਾਵਰਾ ਬਣ ਗਿਆ ਕੰਜੂਸ ਮੱਖੀ ਚੂਸ। ਪਰ ਇੰਨਾ ਹੁਣ ਇਹ ਬੰਦੇ ਕੋਲ ਪੈਸਾ ਜ਼ਮੀਨ ਦੇ ਵਿੱਚ ਦੱਬ ਕੇ ਬੈਠਾ। ਇਹ ਦੇਖ ਲਓ ਜਿੱਦਾਂ ਇਹਨਾਂ ਨੇ ਵੀਡੀਓ 'ਚ ਦਿਖਾਇਆ ਵੀ 20 ਲੱਖ ਰੁਪਇਆ ਜ਼ਮੀਨ 'ਚੋਂ ਕੱਢਿਆ ਹਨਾ, ਜ਼ਮੀਨ 'ਚੋਂ ਕੱਢਿਆ, ਤੇ ਬੱਚੇ ਜਿਹੜੇ ਆ ਉਹ ਰੋਟੀ ਨੂੰ ਮੁਹਤਾਜ ਨੇ। ਇਹੋ ਜਿਹਾ ਪੈਸਾ ਕੀ ਆ? ਪੈਸਾ ਤਾਂ ਤੁਹਾਨੂੰ ਜਿਹੜਾ ਇੱਕ ਬੈਟਰ ਲਾਈਫ ਦੇਣ ਦਾ ਇੱਕ ਸੋਰਸ ਹੈ। ਪੈਸਾ ਲਾਈਫ ਨਹੀਂ, ਪੈਸਾ ਤਾਂ ਸਿਰਫ ਇੱਕ ਜਿਹੜਾ ਮਟੀਰੀਅਲਿਸਟਿਕ ਚੀਜ਼ ਆ, ਪਦਾਰਥਵਾਦੀ ਚੀਜ਼, ਪਦਾਰਥ ਹੈ। ਇਹ ਤੁਹਾਨੂੰ ਸਿਰਫ ਸੁਵਿਧਾਵਾਂ ਦੇ ਸਕਦਾ, ਇਹ ਤੁਹਾਨੂੰ ਜ਼ਿੰਦਗੀ ਨਹੀਂ ਦੇ ਸਕਦਾ।
ਇਹ ਸਿਰਫ ਉਹਨਾਂ ਚੀਜ਼ਾਂ ਨੂੰ ਇੱਕ ਤੁਹਾਡੀ ਲਾਈਫ ਨੂੰ ਬੈਟਰ ਕਰਨ ਦੇ ਵਾਸਤੇ, ਤੁਹਾਡਾ ਖਾਣ ਪੀਣ, ਤੁਹਾਡਾ ਜਿੱਦਾਂ ਕਹਿ ਲਓ ਵੀ ਤੁਹਾਨੂੰ ਸਮਰੱਥਾ ਜਿਹੜੀ ਵਧਾਉਣ ਵਾਸਤੇ ਕੰਮ ਆ ਸਕਦਾ। ਪਰ ਜਿੱਦਾਂ ਇਹਨਾਂ ਨੇ ਤਾਂ ਆਪਣੀ ਜ਼ਿੰਦਗੀ ਸਮਝ ਲਈ ਵੀ ਸ਼ਾਇਦ ਜਿਹੜਾ ਇਹ ਪੈਸਾ ਖਰਚ ਹੋ ਗਿਆ ਤਾਂ ਮੇਰੀ ਲਾਈਫ ਸ਼ਾਇਦ ਖਤਮ ਹੋ ਜਾਣੀ ਹੈ, ਪਰ ਅਸਲ ਦੇ ਵਿੱਚ ਜੋ ਉਹਨੂੰ ਸਾਂਭਣ ਦੇ ਚੱਕਰ ਦੇ ਵਿੱਚ, ਉਹਦੀ ਇੰਨੀ ਕੇਅਰ ਕਰਨ ਦੇ ਵਿੱਚ ਜਿਹੜਾ ਆ ਜ਼ਿਆਦਾ ਕੰਮ ਖਰਾਬ ਹੋ ਰਿਹਾ। ਪਰ ਬਹੁਤ ਜ਼ਿਆਦਾ ਜਿਹੜੇ ਇਦਾਂ ਦੇ ਲੋਕ ਹੈਗੇ। ਇੱਕ ਮਾਲਗੁੜੀ ਡੇਜ਼ ਮੈਨੂੰ ਚੇਤੇ ਆ ਰਿਹਾ, ਮਾਲਗੁੜੀ ਡੇਜ਼ ਆਰ ਕੇ ਨਾਰਾਇਣਨ ਦਾ ਬਹੁਤ ਵਧੀਆ ਨਾਵਲ ਹੈਗਾ, ਇੰਗਲਿਸ਼ ਵਿੱਚ ਲਿਖਦੇ ਹੁੰਦੇ ਸੀ। ਤੇ ਉਹਨਾਂ ਦਾ ਇੱਕ ਟੀਵੀ ਸੀਰੀਅਲ ਵੀ ਆ, ਦੋਸਤ ਦੇਖ ਵੀ ਸਕਦੇ ਆ, ਦੂਰਦਰਸ਼ਨ ਦੇ ਉੱਤੇ ਚੱਲਦਾ ਹੁੰਦਾ ਸੀ ਜਦੋਂ ਇਹ ਛੋਟੇ ਹੁੰਦੇ ਸੀ, ਮਾਲਗੁੜੀ ਡੇਜ਼। ਉਹਦੇ ਵਿੱਚ ਵੀ ਇੱਕ ਕੰਜੂਸ ਬਾਪ ਹੈਗਾ, ਉਹ ਵੀ ਤੁਸੀਂ ਜਰੂਰ ਸਟੋਰੀ ਦੋਸਤੋ ਦੇਖਿਓ, ਉਹਦੇ ਵਿੱਚ ਤੁਹਾਨੂੰ ਸ਼ਾਇਦ ਪਤਾ ਲੱਗੂਗਾ ਵੀ ਕਈ ਵਾਰੀ ਜਿਹੜੇ ਬੰਦੇ ਆ ਇਹ ਅਸਲ ਵਿੱਚ ਸੁਭਾਅ ਬਣ ਜਾਂਦਾ। ਅਜੇਪਾਲ ਜੀ, ਜਿਹੜੇ ਬੰਦਿਆਂ ਨੂੰ ਹਨਾ ਹੋ ਜਾਂਦਾ ਵੀ ਮੈਂ ਪੈਸੇ ਕੱਢਣੇ ਹੀ ਨਹੀਂ, ਉਹ ਆਦਤ ਤੋਂ ਮਜਬੂਰ ਜਾਂ ਸੁਭਾਅ ਤੋਂ ਮਜਬੂਰ ਹੋ ਜਾਂਦੇ ਆ। ਪਰ ਇਹ ਜਿਹੜੀ ਕੰਜੂਸੀ ਆ ਇਹ ਤਾਂ ਚਲੋ ਬਹੁਤ ਕਰ ਗਿਆ, ਜਿੱਦਾਂ ਕਹਿੰਦੇ ਨੇ ਬੰਦਾ ਨੇਂਗ ਚੋਂ ਜੂੰ ਨਹੀਂ ਕੱਢਦਾ ਯਾਰ। ਬਿਲਕੁਲ। ਹੁਣ ਕੰਜੂਸ ਜਿਹੜੇ ਆ ਇਹ ਤਾਂ ਚਲੋ ਬਹੁਤ ਜ਼ਿਆਦਾ ਆ, ਪਰ ਥੋੜੇ ਥੋੜੇ ਕੰਜੂਸੀ ਜ਼ਰੂਰੀ ਵੀ ਆ। ਬਜਟ ਜਿਹਨੂੰ ਆਪਾਂ ਕਹਿੰਦੇ ਉਹ ਕਿਸੇ ਢੰਗ ਦੀ ਹੋਣੀ ਚਾਹੀਦੀ ਆ। ਆਹ ਤਾਂ ਜਿੱਦਾਂ ਕਹਿ ਲਓ ਵੀ ਬੰਦੇ ਨੇ ਸਿਰਾ ਹੀ ਕਰ ਦਿੱਤਾ। ਬਹੁਤ ਸਾਰੇ ਇਹੀ ਲੋਕ ਦੇਖੇ ਆ ਵੀ ਜੇ 버ਗਰ ਵੀ ਲੈਣ ਲੱਗੇ ਆ, ਉਹ ਆਪਾਂ ਦੋਸਤ ਹੀ ਹੋਣ ਭਾਵੇਂ, ਉਹ ਥੋੜੀ ਜਿਹਾ ਕੋਸ਼ਿਸ਼ ਕਰਦੇ ਆ ਵੀ ਆਪਾਂ ਪੈਸੇ ਜੇਬ ਚੋਂ ਨਾ ਨਿਕਲਣ ਹਨਾ ਉਹਨੂੰ, ਪਰ ਅਸੀਂ ਕੰਜੂਸੀ ਵੱਲ ਨੂੰ ਨਹੀਂ ਲਿਜਾ ਸਕਦੇ। ਉਹਨਾਂ ਦਾ ਥੋੜਾ ਜਿਹਾ ਹੁੰਦਾ ਵੀ ਅਸੀਂ ਬਜਟ ਜਿਹੜਾ ਮੇਰਾ ਇਜਾਜ਼ਤ ਨਹੀਂ ਦਿੰਦਾ ਹਨਾ, ਉਹ ਇਸ ਪਾਸੇ ਨੂੰ ਹੁੰਦਾ। ਪਰ ਆਹ ਜਿਹੜੀ ਕੰਜੂਸੀ ਏਦਾਂ ਦੀ ਮੈਂ ਕਹਿੰਦਾ ਵੀ ਰੱਬ ਕਿਸੇ ਨੂੰ ਨਾ ਦੇਵੇ। ਆਹੋ ਜਿੱਦਾਂ ਹੁਣ ਆਪਾਂ ਉਹਦੀ ਬਜ਼ੁਰਗ ਦੀ ਘਰ ਵਾਲੀ ਜਾਂ ਬੱਚਿਆਂ ਦੀ ਹਾਲਤ ਦੇਖੀ, ਤਰਸਯੋਗ ਹਾਲਤ ਹੈ ਹਨਾ। ਉਹ ਰੋਜ਼ ਦੇਖਣੀ 34 ਰੁਪਏ ਉਹਨਾਂ ਨੂੰ ਦਿੰਦਾ, ਤੇ ਉਹ ਵੀ ਕਹਿੰਦੇ ਕਰੋੜਾਂ ਦੀ ਜਾਇਦਾਦ ਹੈ ਬੰਦੇ ਕੋਲ। ਮੈਨੂੰ ਇੱਕ ਚੁਟਕਲਾ ਯਾਦ ਆ ਰਿਹਾ ਇੱਥੇ, ਉਸੇ ਹੱਦ ਚੁਟਕਲਾ ਹੀ ਆਇਆ, ਕਹਿੰਦੇ ਕੰਜੂਸ ਸੀਗਾ ਕੋਈ, ਉਹ ਵੀ ਆਪਦੇ ਘਰੇ ਜਿੱਦਾਂ ਹਰ ਚੀਜ਼ ਉਹਨੇ ਫਿਕਸ ਦੇਣੀ ਵੀ ਇੰਨਾ ਤੁਸੀਂ ਖਾਣਾ, ਇੰਨਾ ਪੀਣਾ, ਸਾਰਾ ਕੁਛ ਹਨਾ। ਤੇ ਉਹ ਕਿਤੇ ਕੁਛ ਦਿਨਾਂ ਵਾਸਤੇ ਉਹਨੇ ਬਾਹਰ ਜਾਣਾ ਸੀ, ਤੇ ਉਹ ਦੇਸੀ ਘਿਓ ਕਹਿੰਦਾ ਵੀ ਯਾਰ ਦੇਸੀ ਘਿਓ ਮਹਿੰਗਾ ਆ, ਤੇ ਵੀ ਮੈਂ ਇਹਨੂੰ ਕਿਤੇ ਨਾ ਸਾਂਭ ਕੇ ਰੱਖ ਜਾ, ਵੀ ਇਹ ਫਿਰ ਆ ਕੇ ਹੀ ਮੈਂ ਇਹਨੂੰ ਕੱਢੂਗਾ ਨਾ। ਉਹ ਅਲਮਾਰੀ ਦੇ ਵਿੱਚ ਰੱਖ ਜਾਂਦਾ, ਜਿੰਦਰਾ ਲਾ ਕੇ ਚਾਬੀ ਨਾਲ ਲੈ ਜਾਂਦਾ, ਤੇ ਉਹ ਚਲਾ ਜਾਂਦਾ। ਤੇ ਉਹ ਜਦੋਂ ਘਰੇ ਵਾਪਸ ਆਉਂਦਾ ਤੇ ਉਹ ਪੁੱਛਦਾ ਉਹਨਾਂ ਨੂੰ, ਜਿੰਦਰਾ ਲੱਗਿਆ ਤਾਂ ਉਹਨੇ ਵੇਖ ਲਿਆ, ਪਰ ਉਹਨੂੰ ਫਿਰ ਨਹੀਂ ਸੰਤੁਸ਼ਟੀ ਹਨਾ। ਤੇ ਉਹਨੇ ਫਿਰ ਪੁੱਛਿਆ, ਕਹਿੰਦੇ ਵੀ ਤੁਸੀਂ ਬਾਅਦ ਚੋਂ ਘਿਓ ਯੂਜ਼ ਤਾਂ ਨਹੀਂ ਕੀਤਾ? ਨਹੀਂ, ਕਹਿੰਦਾ ਘਿਓ ਨਹੀਂ ਸੀ ਯੂਜ਼ ਕੀਤਾ। ਕਹਿੰਦਾ ਫਿਰ ਤੁਸੀਂ ਰੋਟੀਆਂ ਕਿੱਦਾਂ ਖਾਂਦੇ ਰਹੇ? ਕਹਿੰਦੇ ਸੀ ਰੋਟੀ ਪਕਾ ਕੇ ਬਾਹਰੋਂ ਅਲਮਾਰੀ ਨੂੰ ਇਦਾਂ ਟੱਚ ਕਰ ਲੈਂਦੇ। ਕਹਿੰਦਾ ਯਾਰ ਹੱਦ ਹੋ ਗਈ, ਤੁਸੀਂ 2-4 ਦਿਨ ਸੁੱਕੀਆਂ ਨਹੀਂ ਖਾ ਸਕਦੇ ਸੀ, ਜ਼ਰੂਰੀ ਸੀ ਚੋਪੜ ਕੇ ਖਾਣੀਆਂ। ਸਹੀ ਆ, ਸਹੀ ਬਿਲਕੁਲ। ਇਸ ਹੱਦ ਤੱਕ ਵੀ ਕੰਜੂਸ ਨਾ, ਜੇ ਗੱਲਾਂ ਬਣੀਆਂ ਜਾਂ ਚੁਟਕਲੇ ਬਣੇ ਤਾਂ ਹੀ ਬਣੇ ਹਨਾ। ਮਤਲਬ ਜਿਹੜੇ ਸਮਾਜ ਦੇ ਵਿੱਚ ਸਾਰੇ ਅਨਸਰ ਹਰ ਤਰ੍ਹਾਂ ਦੇ ਮਿਲਦੇ ਆ, ਪਰ ਘੱਟੋ ਘੱਟ ਇਹ ਜ਼ਰੂਰ ਹੋਣਾ ਚਾਹੀਦਾ ਵੀ ਪੈਸਾ ਹੈਗਾ, ਦੇਖੋ ਨਜਾਇਜ਼ ਵੀ ਨਾ ਖਰਚੋ, ਉਹ ਵੀ ਮਾੜਾ। ਬਿਲਕੁਲ, ਉਹ ਵੀ ਮਾੜਾ। ਜੇ ਤੁਸੀਂ ਨਜਾਇਜ਼ ਖਰਚੀ ਜਾਂਦੇ ਆ, ਤੁਹਾਡਾ ਜੇਬ ਉਨੀ ਇਜਾਜ਼ਤ ਨਹੀਂ ਦਿੰਦੀ। ਉਹਦੇ ਲਈ ਮੁਹਾਵਰਾ ਬਣਿਆ ਹੈ ਵੀ ਚਾਦਰ ਦੇਖ ਕੇ ਪੈਰ ਪਸਾਰ ਹਨਾ। ਆਪਣੇ ਸਿਆਣਿਆਂ ਨੇ ਪਹਿਲਾਂ ਹੀ ਗੱਲਾਂ ਬਣਾਈਆਂ ਵੀ ਕੰਜੂਸੀ ਜਿਹੜੀ ਆ ਇਹ ਵੀ ਮਾਰ ਜਿਹੜੀ ਆ ਪੈਂਦੀ ਆ। ਇਸ ਕਰਕੇ ਜਿੰਨੇ ਕੁ ਆਪਣੀ ਇਜਾਜ਼ਤ ਦਿੰਦੀ ਆ ਜੇਬ, ਉਨੇ ਕੁ ਪੈਸੇ ਜਿਹੜੇ ਖਰਚੋ, ਤੇ ਖਰਚੋ ਉਸ ਹਿਸਾਬ ਨਾਲ ਵੀ ਤੁਹਾਡੀ ਜਿਹੜੀ ਲਾਈਫ ਦੇ ਵਿੱਚ ਕੰਮ ਆਉਣ। ਬਾਕੀ ਉਹੀ ਗੱਲ, ਇੰਨੀ ਕੰਜੂਸੀ ਦੋਸਤੋ ਚੰਗੀ ਨਹੀਂ, ਵੀ ਨਾਲ ਕੁਝ ਨਹੀਂ ਜਾਣਾ, ਜਿਹੜਾ ਖਾ ਪੀ ਲਿਆ, ਹੱਸ ਖੇਡ ਲਿਆ, ਉਹ ਵੀ ਜਾਣਾ ਸੋ ਰਿਹਾ। ਤੇ ਅਗਲੀ ਵੀਡੀਓ ਦੋਸਤੋ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਜਿੱਦਾਂ ਕਿ ਅੱਜ ਕੱਲ ਪਾਣੀ ਦਾ ਵੀ ਕਾਫੀ ਰੌਲਾ ਗੋਲਾ, ਆਪਾਂ ਅੱਗੇ ਵੀ ਗੱਲਾਂ ਬਾਤਾਂ ਕੀਤੀਆਂ ਹਨਾ, ਤੇ ਪੇੜ ਪੌਦਿਆਂ ਦਾ ਵੀ ਆ। ਮੈਂ ਇੱਕ ਰਿਪੋਰਟ ਵੀ ਪੜ੍ਹ ਰਿਹਾ ਸੀ, ਆਪਣੇ ਮਤਲਬ ਸੈਂਟਰ ਸਰਕਾਰ ਨੇ ਪਤਾ ਨਹੀਂ ਹਾਈਵੇ ਬਣਾਉਣ ਵਾਸਤੇ ਤੇ ਕੁਝ ਹੋਰ ਕਾਰਜ ਕਰਨ ਵਾਸਤੇ ਕਰੋੜਾਂ ਦੇ ਹਿਸਾਬ ਨਾਲ ਰੁੱਖ ਵੱਢ ਛੱਡੇ ਜੀ। ਪਰ ਖੁਸ਼ੀ ਦੀ ਗੱਲ ਇਹ ਆ ਕਿ ਹੁਣ ਬਹੁਤ ਸਾਰੀਆਂ ਸੁਸਾਇਟੀਆਂ ਕਹਿ ਲਓ, ਆਰਗੇਨਾਈਜੇਸ਼ਨਸ ਕਹਿ ਲਓ, ਜਾਂ ਇੰਡੀਵਿਜੂਅਲੀ ਵੀ ਲੋਕੀ ਬਹੁਤ ਸਾਰਾ ਉਦਮ ਕਰ ਰਹੇ ਹੁਣ ਪੌਦੇ ਲਾਉਣ ਦਾ। ਤੇ ਇਦਾਂ ਹੀ ਇੱਕ ਭਗਤ ਪੂਰਨ ਸਿੰਘ ਵੈਲਫੇਅਰ ਸੁਸਾਇਟੀ ਆ, ਉਹਨਾਂ ਦੀ ਮੈਂ ਇੱਕ ਵੀਡੀਓ ਵੇਖੀ, ਸੋ ਮੈਂ ਚਾਹੁੰਦਾ ਕਿ ਆਪਾਂ ਦਰਸ਼ਕਾਂ ਨਾਲ ਸਾਂਝੀ ਕਰੀਏ, ਫਿਰ ਉਸ ਤੇ ਆਪਾਂ ਕਰੀਏ ਗੱਲਬਾਤ। ਜੀ ਬਿਲकुल। तो सबसे जो नंबर 1 प्लांट है हमारा इस कड़ी में, इसका नाम है इंसुलिन। इसका नाम इंसुलिन इसलिए पड़ा है, जो शुगर एक ऐसी बीमारी है जिसका इंग्लिश इलाज ही कोई नहीं है। लोगों को इंसुलिन के इंजेक्शन लगाने पड़ते हैं जब उनका शुगर ज्यादा हाई हो जाता है। तो ये एक ऐसा प्लांट है, इसका पत्ता दिल्ली जैसे शहर में 20 रुपए का बिकता है और चंडीगढ़ में 5 रुपए बिकता हुआ मैंने खुद देखा है। तो इसके 2 से 4 पत्ते खाने पड़ेंगे आपको, 15 दिन में आपका शुगर बिल्कुल कंट्रोल हो जाएगा, ठीक है ना। और क्यों मैं बातें कर रहा हूं ऐसी, ये हवा में बातें नहीं है। मुझे इसका सुरेंद्र सिंह जी नागरा पंजाब से उनसे इसके बारे में इंफॉर्मेशन मिली। फिर मैंने जड़ी बूटियों का ये पाउडर तैयार कराया, अपनी माता जी पे इसको टेस्ट किया पिछले 2 महीने से। मेरी माता जी को 400 शुगर रहता था, लेकिन आज वो बिल्कुल नॉर्मल है। ये पाउडर खाती हैं और इंसुलिन के पत्ते खाती हैं, बस उनकी दवाई भी छूट चुकी है और इंसुलिन के इंजेक्शन भी नहीं लगाने पड़ते। वहीं से मुझे इसकी प्रेरणा मिली। और दूसरा जो सबसे शानदार प्लांट है हमारा, इसका नाम है जी सफेद चंदन। इसका इतना फायदा है फाइनेंशियली, पहले तो मैं बताना चाहूंगा मैं इसके बारे में आपको। जब आपके घर में कोई बच्चा जन्म ले
उसके जन्म के समय आप इसके 2 पौधे लगा दें अपने आंगन में, अपने घर में, अपने बाग में, तो इसके 2 पौधों की मात्र 20 साल के अंदर इसकी जो मार्केटिंग वैल्यू बनेगी, कीमत बनेगी, वो बनेगी कम से कम 30 से 40 लाख रुपए। एक यानी कि बच्चों की एक किस्म से आपकी एफडी हो गई। चंदन की जो लकड़ी होती है, इसको आप गिलास में डाल के रखें, जब भी आप पानी पीते हैं उस लकड़ी का पानी पिए, उससे भी बीपी कंट्रोल होता है। और इसके पत्तों का पाउडर भी आप बना सकते हैं। और इसके बाद जो हमारा सबसे शानदार प्लांट आता है, इसका नाम मोरिंगा, सहजन, ड्रमस्टिक, इसको काफी नामों से जाना जाता है। इस प्लांट्स की खासियत यह है कि ये 300 से ज्यादा बीमारियों में हमें ये काम देता है। अफ्रीका जैसी स्टेटों में इसको बेसिक फूड के तरीके से लिया जाता है। और जिन लोगों का, जिन हमारे बुजुर्गों का, बच्चों का दूध नहीं पचता है, वो इस प्लांट के जो पत्ते होते हैं, पत्तों का पाउडर बना के 1 चम्मच लेंगे तो 1 गिलास दूध से भी ज्यादा इसका फायदा होगा आपको। अब दोस्तों मैं आपको जो प्लांट दिखा रहा हूँ, ये प्लांट तो आप अपने घर में जरूर लगाएं। इसको कहा जाता है कपूर। ये कपूर का पौधा है और इसके फायदे सुन के आप हैरान हो जाएंगे। इसके होने से आपके घर में कोई सांप भी नहीं आएगा। सांप भी इस पौधे से दूर रहता है। बस पौधा ओरिजिनल होना चाहिए। अगर कहीं पर भी बुखार का वायरल अटैक कर रहा है तो कपूर के साथ आप छोटी इलायची दोनों का मिश्रण लेंगे तो आपका बुखार का वायरल अपने आपके परिवार से दूर भाग जाएगा। और अब जो आप प्लांट देख रहे हैं, इसका नाम है आप बनसा, जिसको अड़ूसा भी कहा जाता है। ये बुखार का, जुकाम का, नजले का, जितने भी तरीके का वायरल होता है उन सबको कंट्रोल करता है। इसको आप अपने घर में नहीं लगा सकते तो गुरुद्वारा, मंदिर, मस्जिद कहीं भी लगा दीजिए। ये आपके पूरे गांव में जितने भी तरीके वायरल होते हैं, गले वाले, नजला, जुकाम, बुखार, इनके सभी के वायरस को ये कंट्रोल करता है। और अड़ूसे का आपको जो प्रयोग करना है, इसका एक पत्ता तोड़ के आपको धोकर पानी में उबाल के इसमें थोड़ी मिश्री मिला के आप मरीज को देंगे तो 2.5 घंटे में आपको मात्र इसका रिजल्ट मिल जाएगा। दोस्तों जो आप ये पौधा देख रहे हैं, इसको स्टीविया का पौधा कहा जाता है। और इसके जो फायदे हैं वो आप सुन के हैरान होंगे। इसका सबसे बड़ा फायदा है, ये शुगर के मरीजों के लिए ये भी एक वरदान पौधा है। इसके पत्ते बहुत मीठे होते हैं। पत्तों का पाउडर बना के आप चीनी की जगह यूज कर सकते हैं। आपको मीठे का मीठा मिल गया और आपको एक इलाज भी मिल गया। और इसका और भी फायदे हैं। जिन लोगों को गैस रहती है वो भी इसका पाउडर का यूज कर सकते हैं, इसके पत्तों का यूज कर सकते हैं। मोटापे से परेशान है उसमें भी इसका इस्तेमाल किया जाता है। बीपी में भी इसका यूज किया जाता है। ये एक बहुत ही जड़ी बूटियों वाला बड़ा शानदार पौधा है। इसकी मेडिसिनल वैल्यू बहुत अच्छी है। जी दलजीत जी, ਅਜੇ ਭਾਜੀ ਅਸੀਂ ਬਹੁਤ ਵਧੀਆ ਇਨਫੋਰਮੇਸ਼ਨ ਸੀ, ਥੋੜੀ ਜਿਹੀ ਲੰਬੀ ਵੀਡੀਓ ਸੀ। ਹਾਂਜੀ, ਇਹ ਮੈਂ ਸਰੋਤਿਆਂ ਨੂੰ, ਦੋਸਤਾਂ ਨੂੰ ਕਹਿ ਦਾਂਗੇ 5 ਮਿੰਟ ਦੀ ਵੀਡੀਓ ਅਸੀਂ ਕੋਸ਼ਿਸ਼ ਕਰਾਂਗੇ ਸਾਰੀ ਤੁਹਾਨੂੰ ਵਿਖਾਈਏ। ਤੇ ਪਲੀਜ਼ ਬੇਨਤੀ ਹੈ ਕਿ ਤੁਸੀਂ ਸਾਰੀ ਵੀਡੀਓ ਵੇਖਿਓ। ਸੋ ਬਹੁਤ ਕੰਮ ਦੀ ਆ ਜਿਹੜੀਆਂ ਗੱਲਾਂ ਉਹਨਾਂ ਨੇ ਵੀਡੀਓ 'ਚ ਕੀਤੀਆਂ, ਜੀ ਬਹੁਤ ਕੰਮ ਦੀਆਂ। ਹਾਂਜੀ, ਤੇ ਇਹਦੇ ਵਿੱਚ ਇਹ ਆ ਕਿ ਜਿਹੜੇ ਦਰਖਤ ਆ ਪਹਿਲਾਂ ਪੂਜੇ ਜਾਂਦੇ ਸੀ। ਦਰਖਤਾਂ ਦੀ ਪੂਜਾ ਹੁੰਦੀ ਸੀ। ਖਾਸ ਤੌਰ ਤੇ ਜੇ ਆਪਾਂ ਤੁਲਸੀ ਦੀ ਗੱਲ ਲਾ ਲਈਏ, ਅਸੀਂ ਇਸ ਕਰਕੇ ਕਹਿ ਸਕਦੇ ਵੀ ਹਿੰਦੂ ਇਹਦੀ ਪੂਜਾ ਕਰਦੇ ਸੀ। ਪਰ ਹਰ ਚੀਜ਼ ਦਾ ਇੱਕ ਕਾਰਨ ਹੁੰਦਾ, ਉਹਦੇ ਮਾਇਨੇ ਸੀ, ਕੋਈ ਨਾ ਕੋਈ ਉਹਦੇ ਮਾਇਨੇ ਸੀ। ਕਿ ਤੁਲਸੀ ਜਿਹੜੀ ਆ, ਜੇ ਬੁਖਾਰ ਚੜ੍ਹਦਾ ਸੀ, ਅਸੀਂ ਆਪ ਦੇਖਿਆ ਕਿ ਜਦੋਂ ਘਰ ਦੇ ਵਿੱਚ ਸਾਡੇ ਬੂਟਾ ਹਮੇਸ਼ਾ ਹੀ ਰਿਹਾ। ਹਾਂਜੀ, ਜਦੋਂ ਬੁਖਾਰ ਚੜ੍ਹਨਾ, ਉਹਦਾ ਜਿਹੜਾ ਉੱਪਰ ਬੀਜ ਆ ਜਾਂ ਪੱਤੇ ਜਾਂ ਜਿਹੜੇ ਸੁੱਕੇ ਜਿਹੇ ਹੋ ਜਾਂਦੇ, ਬੀਜੇ ਹੁੰਦਾ ਸ਼ਾਇਦ ਉਹ ਜਿਹੜਾ ਭਰੂ ਲੈਣਾ, ਭਰੂ ਕੇ ਤੇ ਉਹ ਸਾਨੂੰ ਦੇ ਦੇਣਾ, ਜਾਂ ਚਾਹ ਦੇ ਵਿੱਚ ਪਾ ਕੇ ਜਾਂ ਦੁੱਧ ਦੇ ਵਿੱਚ ਦੇ ਕੇ, ਜਾਂ ਉੱਦਾਂ ਵੀ ਅਸੀਂ ਖਾਈ ਜਾਣਾ। ਇਦਾਂ ਪੱਥਰ ਜੱਟ ਦਾ ਘਰ ਬੂਟਾ ਹੁੰਦਾ ਸੀ। ਪੱਥਰ ਜੱਟ ਤੁਸੀਂ ਜਾਣਦੇ ਹੋਣੇ ਆ, ਇੱਕ ਕੁਵਾਰ ਹੁੰਦੀ ਸੀ। ਤੇ ਉਹਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਤੁਹਾਡੇ ਫੋੜਾ ਹੋ ਜਾਣਾ, ਉਦੋਂ ਫੋੜੇ ਹੁੰਦੇ ਹੀ ਬਹੁਤ ਸੀ। ਹੁਣ ਤਾਂ ਕਿਸੇ ਨਿਆਣੇ ਨੂੰ ਫੋੜਾ ਹੀ ਨਿਕਲਦਾ। ਤੇ ਫਲੂ ਜਿਹਾ ਚੱਲਦਾ, ਉਦੋਂ ਪਤਾ ਲੱਗਦਾ ਵੀ। ਅਜੇ ਭਾਜੀ ਇਹ ਦੇਖੋ ਕਿ ਨਾ ਤਾਂ ਹੁਣ ਜੂਆਂ ਪੈਂਦੀਆਂ, ਨਾ ਹੁਣ ਫੋੜੇ ਨਿਕਲਦੇ। ਯਾਰ ਇਹ ਸੋਚੇ ਨਹੀਂ ਕਦੀ, ਇਹ ਅਸੀਂ ਸੋਚਿਆ ਇਹ ਗੱਲ ਕਿ ਹੁਣ ਕਦੀ ਜੂਆਂ ਨਹੀਂ ਪੈਂਦੀਆਂ। ਇਹਦਾ ਕੀ ਕਾਰਨ? ਸਾਡੇ ਜੂਆਂ ਬਹੁਤ ਪੈਂਦੀਆਂ ਸੀ। ਸਾਡੇ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਸਾਡੇ ਬਾਪ ਦੇ ਜਾਂ ਹੋਰ ਮਾਵਾਂ ਦੇ ਬਹੁਤ, ਹਰ ਘਰ 'ਚ। ਕਾਰਨ ਉਹਦਾ ਕੀ ਸੀ? ਕਾਰਨ ਉਹਦਾ ਇਹ ਸੀ ਕਿ ਲਾਈਫ ਬੜੀ ਨੈਚੁਰਲ ਸੀ, ਲੋਕਾਂ ਦੇ ਖੂਨ ਨਹੀਂ ਸੀ ਖਰਾਬ। ਹਰ ਚੀਜ਼ ਨੂੰ ਜੂਆਂ ਪੈ ਜਾਂਦੀਆਂ ਸੀ। ਕਿਉਂਕਿ ਹੁਣ ਜਿਹੜਾ ਖੂਨ ਆ ਉਹ ਇੰਨੀਆਂ ਦਵਾਈਆਂ ਖਾ ਲਈਆਂ, ਸਾਡੇ ਦਾ ਖੂਨ ਜਿਹੜੇ ਜ਼ਹਿਰੀਲੇ ਹੋ ਗਏ, ਜੂਆਂ ਨੇ ਮਾਰਨਾ। ਰਹਿ ਕੇ ਖੂਨ ਵੀ ਨੈਚੁਰਲ ਹੀ ਰਿਹਾ ਜੂ, ਹਾਂ ਖੂਨ ਨੈਚੁਰਲ ਨਹੀਂ। ਹੁਣ ਤੁਸੀਂ ਦੇਖੋ ਵੀ DDT ਕੰਮ ਕਰਨ ਨੂੰ ਬੰਦ ਕਰ ਗਏ, ਮੱਛਰ ਮਰਦਾ ਨਹੀਂ। ਸਾਡੇ ਵੇਲਿਆਂ ਦੇ ਵਿੱਚ ਤਾਂ DDT ਮਰਦਾ, DDT ਦੇ ਨਾਲ ਜਿਹੜਾ ਮੱਛਰ ਮਰਦਾ ਸੀ, ਹਨਾ। ਕਈ ਬੰਦੇ ਇੱਥੇ ਕਹਿ ਦਿੰਦੇ ਆ ਵੀ ਜਿਹੜੇ ਜੂਆਂ ਪੈ ਜਾਂਦੀਆਂ ਵੀ ਨਹਾਉਣ ਨਾਲ ਨਹੀਂ ਸੀ ਪੈਂਦੀਆਂ, ਵੀ ਹੁਣ ਲੋਕੀ ਨਹਾਉਣ ਲੱਗ ਗਏ। ਏਦਾਂ ਨਹੀਂ ਸੀ ਹੁੰਦਾ। ਅਸਲ ਵਿੱਚ ਇਹ ਹੁੰਦਾ ਸੀ ਕਿ ਜਿਹੜੀ ਜੂੰ ਆ ਇਹ ਪੈਂਦੀ ਏਦਾਂ ਸੀ ਵੀ ਥੋੜੀ ਜਿਹੀ ਹੁੰਮ ਮਿਲ ਜਾਵੇ। ਹੁਣ ਵੀ ਏਦਾਂ ਹੁੰਦੀ ਆ, ਹੁੰਮ ਮਿਲ ਜਾਵੇ। ਤੇ ਖਾਸ ਤੌਰ ਤੇ ਜਿਹੜਾ ਖੂਨ ਆ ਇਹਨੂੰ ਉੱਥੇ ਪੈਦਾ ਹੋ ਜਾਂਦੀਆਂ ਸੀ ਇਹ। ਪਰ ਹੁਣ ਜਿਹੜੇ ਖੂਨ ਆ ਇਹਨਾਂ ਵਿੱਚ ਇੰਨੇ ਜ਼ਿਆਦਾ ਪੈਸਟੀਸਾਈਡਸ ਆ ਗਏ, ਹੁਣ ਜੂੰ ਪੈਦਾ ਹੀ ਨਹੀਂ ਹੁੰਦੀ। ਮੱਝਾਂ ਦੇ ਚਲੋ ਅਸੀਂ ਤਾਂ ਚਲੋ ਛੱਡੋ, ਮੱਝਾਂ ਦੇ ਜੂਆਂ ਨਹੀਂ ਪੈਂਦੀਆਂ।
ਨਹੀਂ ਤੇ ਪਹਿਲਾਂ ਜੋਕਾਂ ਚਿੰਬੜ ਜਾਂਦੇ ਮੱਝਾਂ ਦੇ ਜੋਕਾਂ ਚੁੰਬੜ ਜਾਂਦੇ ਸੀ, ਜੂਆਂ ਬਹੁਤ ਪੈਂਦੀਆਂ ਸੀ, ਮੱਝਾਂ ਦੇ ਤਾਂ ਵਾਲ ਕਟਾਉਣੇ ਪੈਂਦੇ ਸੀ, ਉਹ ਅਸਤਰੇ ਲਵਾਉਣੇ ਪੈਂਦੇ ਸੀ। ਮੈਂ ਜਾ ਕੇ ਬਹੁਤ ਲੋਕਾਂ ਨੂੰ ਪੁੱਛਿਆ ਵੀ ਹੁਣ ਤੁਸੀਂ ਕਦੀ ਅਸਤਰੇ ਲਵਾਏ? ਉਹ ਕਹਿੰਦੇ ਕਾਹਦੇ ਲਈ, ਹੁਣ ਤਾਂ ਲੋੜ ਹੀ ਨਹੀਂ ਪੈਂਦੀ। ਪਹਿਲਾਂ ਜਿੰਨੇ ਇੰਨੇ ਜ਼ਿਆਦਾ ਚਿੱਚੜ, ਕੁੱਤਿਆਂ ਦੇ ਚਿੱਚੜ ਇੰਨੇ ਜ਼ਿਆਦਾ ਪੈ ਜਾਂਦੇ ਸੀ। ਹਾਂ ਬਿਲਕੁਲ, ਹਨਾ, ਹੁਣ ਨਹੀਂ ਪੈਂਦੇ, ਉਹ ਫੜ ਕੇ ਲਾਉਣੇ ਪੈਂਦੇ ਪੈਂਦੇ। ਹਾਂਜੀ, ਉਹ ਕਾਰਨ ਉਹਦਾ ਕੀ ਹੋਇਆ ਕਿ ਅਸੀਂ ਕੁਦਰਤ ਦੇ ਨਾਲ ਟੁੱਟ ਗਏ। ਅਸੀਂ ਇਹਦਾ ਦੋਸ਼ ਜਿਹੜਾ ਆ ਉਹ ਦੇ ਸਕਦੇ ਆ ਕਿ, ਪਰ ਇਹ ਦੇਖ ਲਓ ਵੀ ਪੱਥਰ ਜੱਟ ਦਾ ਬੂਟਾ ਫੋੜਿਆਂ ਦੇ ਉੱਤੇ ਬੰਨ ਲੈਣਾ, ਹੁਣ ਫੋੜੇ ਵੀ ਹੁਣ ਉਹ ਹਟ ਗਏ। ਬਿਲਕੁਲ। ਹਾਂ, ਤੇ ਉਹ ਇਦਾਂ ਦੇ ਜਿਹੜੇ ਬੂਟੇ ਆ ਘਰ ਦੇ ਵਿੱਚ ਅਕਸਰ ਹੀ ਹੁੰਦੇ ਸੀ। ਨਿੰਮ ਹੁੰਦੀ ਸੀ, ਨਿੰਮ ਕਿੰਨੀ ਵਧੀਆ ਐਂਟੀਬਾਇਓਟਿਕ ਸੀ। ਹਲਦੀ ਘਰ ਅਸੀਂ ਬੀਜਦੇ ਰਹੇ ਹਾਂ, ਹਲਦੀ ਨਾਲ ਦੀ ਸਕਿਨ ਦੇ ਲਈ ਕੋਈ ਚੀਜ਼ ਹੈ ਨਹੀਂ। ਉਦੋਂ ਅਸਲ 'ਚ ਇਹ ਸਾਰੇ ਪੇੜ ਪੌਦੇ ਨਾਰਮਲ ਸੀਗੇ, ਆਮ ਹੁੰਦੇ ਸੀ ਘਰਾਂ ਦੇ ਵਿੱਚ, ਤਾਂ ਕਰਕੇ ਬੰਦੇ ਨੂੰ ਉਹਨਾਂ ਦੀ ਇੰਪੋਰਟੈਂਸ ਦਾ ਪਤਾ ਹੀ ਨਹੀਂ ਲੱਗਦਾ। ਹਾਂਜੀ ਬਿਲਕੁਲ। ਹੁਣ ਉਹ ਆਪਾਂ ਵੱਢ ਤੇ ਮੈਨੂੰ ਲੱਗਦਾ ਵੀ ਕਿਸੇ ਦੇ ਵੀ ਘਰ 'ਚ ਕੋਈ ਨਿੰਮ ਨਹੀਂ ਹੋਣੀ ਜੀ, ਹੋਰ ਜਿਹੜੇ ਪੌਦੇ ਮਤਲਬ ਹੈਗੇ ਉਹ ਨਹੀਂ ਹੋਣੇ, ਤੇ ਹੁਣ ਬਿਮਾਰੀਆਂ ਇੰਨੀਆਂ ਫੈਲ ਗਈਆਂ, ਤੇ ਹੁਣ ਫਿਰ ਇਹ ਗੱਲਾਂ ਸਾਹਮਣੇ ਆ ਰਹੀਆਂ ਵੀ ਫਲਾਣਾ ਪੌਦਾ ਫਲਾਣੇ ਵਾਸਤੇ, ਫਲਾਣਾ ਪੌਦਾ ਫਲਾਣੇ ਵਾਸਤੇ। ਬਿਲਕੁਲ। ਤੇ ਇੱਕ ਦੇਖੋ, ਇਹ ਇੱਕ ਤਾਂ ਆਕਸੀਜਨ ਛੱਡਦੇ ਆ ਪੌਦੇ ਜਿਹੜੇ ਆ, ਦੂਜਾ ਇੱਕ ਇਹ ਆ ਕਿ ਘੱਟੋ ਘੱਟ ਇਹਨਾਂ ਦਾ ਨੁਕਸਾਨ ਕੋਈ ਨਹੀਂ। ਹਾਂਜੀ, ਜੇ ਤੁਹਾਨੂੰ ਉਹ ਕੁਆਰ ਜਿਹੜੀ ਆ ਜਾਂ ਪੱਥਰ ਜੱਟ ਫੋੜਾ ਹੀ ਠੀਕ ਕਰੂ, ਉਹ ਫੋੜਾ ਵਿਗਾੜੂ ਵੀ ਨਹੀਂ, ਹਨਾ। ਤੁਸੀਂ ਕੋਈ ਵੀ ਚੀਜ਼ ਆ, ਨਿੰਮ ਆ ਤੁਸੀਂ ਪੀਂਦੇ ਆ, ਤੇ ਜਿੱਦਾਂ ਤੁਸੀਂ ਇੱਕ ਵਾਰੀ ਸ਼ੂਗਰ ਦਾ ਨੁਕਤਾ ਵੀ ਬੜਾ ਤੁਹਾਡਾ ਚੱਲਿਆ ਸੀਗਾ, ਵੈਦ ਦੇ ਨਾਂ ਤੇ ਤੁਸੀਂ ਮਸ਼ਹੂਰ ਹੋ ਗਏ ਸੀ। ਤੇ ਇਹ ਜਿਹੜੇ ਨੁਕਤੇ ਆ, ਜੇ ਦੇਸੀ ਦਵਾਈਆਂ ਤੁਹਾਨੂੰ ਠੀਕ ਨਹੀਂ ਕਰਦੀਆਂ ਤਾਂ ਤੁਹਾਨੂੰ ਬਿਮਾਰ ਵੀ ਨਹੀਂ ਕਰਦੀਆਂ। ਐਲੋਪੈਥੀ ਦੀ ਦੇਖੋ, ਐਲੋਪੈਥੀ ਦੇ ਇਲਾਜ ਬਹੁਤ ਵਧੀਆ। ਦੇਖੋ ਬੰਦੇ ਜੀਂਦੇ ਆ, ਦਵਾਈ ਵਧਾ ਦਿੱਤੀਆਂ, ਉਮਰਾਂ ਵਧਾਤੀਆਂ, ਪਰ ਇਹਨਾਂ ਦੀ ਇੱਕ ਪ੍ਰੋਬਲਮ ਇਹ ਆ ਵੀ ਜੇ ਇਹ ਠੀਕ ਕਰਦੀਆਂ ਆ ਤਾਂ ਨਾਲ ਦੋ ਬਿਮਾਰੀਆਂ ਹੋਰ ਪੈਦਾ ਵੀ ਕਰਦੀਆਂ। ਇਹਨਾਂ ਦੇ ਸਾਈਡ ਇਫੈਕਟਸ ਜਿਹੜੇ ਆ ਬਹੁਤ ਆ। ਪਰ ਜਿਹੜੇ ਆਯੁਰਵੈਦ ਆ, ਇਹ ਦਵਾਈ ਘੱਟੋ ਘੱਟ ਤੁਸੀਂ ਜ਼ਰੂਰ ਇਦਾਂ ਦੀਆਂ ਪੱਥਰ ਚੱਟ ਜਾਂ ਇਦਾਂ ਦੇ ਕੋਈ ਪੌਦੇ ਜਿਹੜੇ ਘਰ, ਜਿਵੇਂ ਇਨਸੂਲਿਨ ਦੇ ਪੌਦੇ ਦੀ ਗੱਲ ਕਰ ਰਹੇ ਹਨ, ਹੁਣ ਆਪਾਂ ਦੇ ਸ਼ੂਗਰ ਦੀ ਬਿਮਾਰੀ ਕਿੰਨੀ ਜ਼ਿਆਦੀ ਆ, ਤੇ ਉਹ ਕਹਿੰਦੇ ਵੀ ਇਨਸੂਲਿਨ ਦਾ ਪੌਦਾ ਤੁਸੀਂ ਉਹਦੇ ਪੱਤੇ ਖਾਓ। ਹਾਂਜੀ, ਤੇ ਕਿੰਨਾ ਨੈਚੁਰਲ ਹੈ, ਮਤਲਬ ਸਾਰਾ ਕੁਝ ਕੁਦਰਤੀ ਹੈ ਨਾ। ਉਹ ਤੁਹਾਡੇ ਵਾਲੀ ਗੱਲ ਵੀ ਕੋਈ ਨੁਕਸਾਨ, ਜੇ ਫਾਇਦਾ ਨਾ ਕਰੋ ਕੋਈ ਨੁਕਸਾਨ ਨਹੀਂ। ਖਾ ਕੇ ਦੇਖ ਲਓ, ਜੇ ਆਪਾਂ ਟਰਾਈ ਤਾਂ ਕਰੋ। ਉਹ ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ 5 ਰੁਪਏ ਦਾ ਇੱਕ ਪੱਤਾ ਵਿਕਦਾ, ਦਿੱਲੀ ਦੇ ਵਿੱਚ 20 ਰੁਪਏ ਦਾ। ਬਿਲਕੁਲ। ਤੇ ਜਿਹੜੇ ਜਿੱਥੇ ਲੱਗੇ ਹੋਏ ਆ ਪੌਦੇ, ਜਿਨ੍ਹਾਂ ਦੇ ਇਸ ਟਾਈਮ ਮਤਲਬ ਕਿ ਵੱਡੇ ਨੇ ਪੌਦੇ, ਤੇ ਕੰਪਨੀਆਂ ਉਹਨਾਂ ਨੂੰ ਕਹਿੰਦੀਆਂ ਵੀ ਤੁਸੀਂ ਸਾਰੇ ਪੱਤੇ ਕਿਸੇ ਨੂੰ ਨਾ ਦਿਓ, ਸਾਨੂੰ ਦਿਓ, ਤੇ ਉਹੋ ਹੀ ਬਾਅਦ ਚ ਕੰਪਨੀਆਂ ਉਹਨਾਂ ਨੂੰ ਸੁਕਾ ਕੇ ਜਾਂ ਕੁਝ ਹੋਰ ਇੰਗਰੀਡੀਐਂਟਸ ਵਿੱਚ ਪਾ ਕੇ ਤੇ ਮੁੜ ਕੇ ਉਹਨੂੰ ਪਾਊਡਰ ਬਣਾ ਕੇ ਛੋਟੇ ਛੋਟੇ ਪੈਕਟਾਂ 'ਚ ਉਹ ਫਿਰ ਸਾਨੂੰ 100 ਦਾ 200 ਦਾ 500 ਦਾ ਵੇਚ ਰਹੇ ਨੇ। ਬਿਲਕੁਲ, ਬਾਬਾ ਰਾਮਦੇਵ ਇਹੀ ਕੰਮ ਕਰਦਾ। ਪਤੰਜਲੀ ਕਿੰਨਾ ਜ਼ਿਆਦਾ ਬਿਜ਼ਨਸ ਕਰ ਗਿਆ, ਪਰ ਇਹ ਆ ਕਿ ਅਸੀਂ ਉਹ ਪੌਦਾ ਜਿਹੜਾ ਪੱਤਾ ਆ ਉਹਦੀ ਜਿਹੜੀ ਬੋਤਲ ਦੇ ਵਿੱਚ ਹੋਣਾ ਚਾਹੀਦਾ, ਉਹ ਅਸੀਂ ਖਾਵਾਂਗੇ। ਅਸੀਂ ਸਿੱਧਾ ਨਹੀਂ ਖਾਣਾ। ਇਹ ਸਾਡੀ ਇੱਕ ਮਾਨਸਿਕਤਾ ਬਣ ਗਈ। ਅਸੀਂ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਇਹ ਉਗਾ ਸਕਦੇ ਨਾ, ਸੋਹਣਾ ਵੀ ਲੱਗਦਾ, ਵਧੀਆ ਲੱਗਦਾ। ਹੁਣ ਜਿਹੜੇ ਘਰਾਂ ਦੇ ਵਿੱਚ ਪੌਦੇ ਲਾਉਣ ਦਾ ਰਿਵਾਜ ਹੀ ਖਤਮ ਹੋ ਗਿਆ। ਸਾਡੇ ਵਾਰ ਨੂੰ ਇਹ ਹੁੰਦਾ ਸੀ ਗਮਲੇ ਘਰਾਂ 'ਚ ਰੱਖੇ ਜਾਂਦੇ ਸੀ, ਹਰ ਘਰ ਦੇ ਵਿੱਚ 2-2 4-4 ਗਮਲੇ ਹੁੰਦੇ ਸੀ, ਤੇ ਇੱਕ ਬੋਤਲ 'ਚ ਪਾ ਕੇ ਮਨੀ ਪਲਾਂਟ ਵੀ ਹੁੰਦਾ ਸੀ, ਹਨਾ। ਮਨੀ ਪਲਾਂਟ ਵੀ ਰੱਖਿਆ ਹੁੰਦਾ ਸੀ। ਹੋਰ ਨਹੀਂ ਤਾਂ ਘੱਟੋ ਘੱਟ ਚਲੋ ਉਹ ਬਈ ਕਹਿੰਦੇ ਆ ਵੀ ਗੈਸ ਜਿਹੜੀਆਂ ਮਾੜੀਆਂ ਆ, ਸੁੱਖ ਦਾ ਉਹ। ਪਰ ਮਨੀ ਪਲਾਂਟ ਬਾਰੇ ਵੀ ਵਹਿਮ ਹੀ ਹੋ ਗਿਆ ਸੀ ਨਾ, ਵੀ ਬਸ ਜਦੋਂ ਜਿੰਨਾ ਵੱਧ ਫੈਲੂਗਾ ਉਹਨਾਂ ਵੱਧ ਪੈਸਾ ਆਊਗਾ। ਕਈ ਵਿਚਾਰੇ ਮੇਰੇ ਵਰਗੇ ਉਸੇ ਤੇ ਲੱਗੇ ਰਹਿੰਦੇ ਸੀ, ਯਾਰ ਅੱਜ ਪੱਤਾ ਨਿਕਲਿਆ ਕਿ ਨਹੀਂ, ਅੱਜ ਪੱਤਾ ਨਿਕਲਿਆ ਕਿ ਨਹੀਂ। ਪਰ ਜੇ ਹੁਣ ਕੋਈ ਕੰਮ ਧੰਦਾ ਨਹੀਂ ਕਰਨਾ ਤੇ ਮਨੀ ਪਲਾਂਟ ਵਿਚਾਰੇ ਨਾਲ ਪੈਸੇ ਥੋੜਾ ਲੱਗ ਜਾਣੇ ਹਨ। ਇਹ ਤਾਂ ਚਲੋ ਹੋਰ ਇਸੇ ਕਰਕੇ ਅਸੀਂ ਹਰ ਚੀਜ਼ ਨੂੰ ਵਹਿਮ ਬਣਾ ਲਿਆ। ਉਹਦੇ ਪਿੱਛੇ ਕੋਈ ਨਾ ਕੋਈ, ਜਿਵੇਂ ਤੁਸੀਂ ਗੱਲ ਦੀ ਲੌਜਿਕ ਆ, ਤੁਲਸੀ ਲਾ ਲਓ, ਤੁਸੀਂ ਪਹਿਲਾਂ ਗੱਲ ਕੀਤੀ ਸੀ ਹਨਾ, ਉਹਨੂੰ ਪੂਜਿਆ ਤਾਂ ਜਾਂਦਾ ਸੀ ਵੀ ਉਹ ਸਾਨੂੰ ਫਾਇਦਾ ਕਰਦੀ ਸੀ। ਅਗਲਾ ਕਹਿੰਦਾ ਚੱਲ ਇਹਨੂੰ ਪੂਜੋ ਯਾਰ, ਵੀ ਚੰਗੀ ਚੀਜ਼ ਨੂੰ ਪੂਜਣਾ ਹਨਾ। ਪੂਜਣਾ ਵੀ, ਉਹਦੀ ਪੂਜਾ ਕਿੱਦਾਂ ਹੁੰਦੀ ਸੀ? ਪਾਣੀ ਦੇ ਨਾਲ ਪੂਜਾ ਹੁੰਦੀ ਸੀ। ਉਹਨੂੰ ਕੋਈ ਧੂਫ ਬੱਤੀ ਥੋੜੀ ਕਰਦਾ ਸੀ, ਉਹਨੂੰ ਪਾਣੀ ਜਾਨੀ ਉਹਦੇ 4 ਦੁਆਰੇ ਗੇੜੇ ਦੇ ਕੇ ਉਹਨੂੰ ਪਾਣੀ ਪਾ ਦੇਣਾ। ਪਾਣੀ ਨਾਲ ਕੀ ਹੈ, ਤੁਲਸੀ ਨੂੰ ਪਾਣੀ ਸੈੱਲ ਚਾਹੀਦੀ ਆ, ਉਹਦੇ ਨਾਲ ਉਹਦੇ ਜ਼ਿਆਦਾ ਪੱਤੇ ਨਿਕਲਦੇ ਆ। ਉਹਨੂੰ ਚਾਹੇ ਪੂਜਾ ਕਹਿ ਲਓ ਜਾਂ ਉਹਦੀ ਪੇਟ ਪੂਜਾ ਕਹਿ ਲਓ, ਹਨਾ। ਤੁਲਸੀ ਦੀ ਤਾਂ ਪੇਟ ਪੂਜਾ ਸੀ ਉਹ, ਹਨਾ। ਤੇ ਉਹ ਜਿਹੜਾ ਅਸੀਂ ਬਾਅਦ ਦੇ ਵਿੱਚ ਕਹਿ ਦਿੱਤਾ ਨਹੀਂ ਜੀ ਇਹ ਤਾਂ ਪਖੰਡ ਆ। ਹਾਂਜੀ ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਤੋਂ ਜ਼ਰੂਰ ਪ੍ਰਭਾਵਿਤ ਹੋਵੋਗੇ ਜਾਂ ਥੋੜਾ ਬਹੁਤ ਪ੍ਰਭਾਵਿਤ ਹੋਵੋਗੇ। ਤੇ ਇਹ ਪੌਦਿਆਂ ਬਾਰੇ ਜਿਹੜੇ ਬਾਰੇ ਅਸੀਂ ਗੱਲ ਕੀਤੀ, ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ, ਵੀ ਜ਼ਰੂਰ ਪਲੀਜ਼ ਤੁਸੀਂ ਵੀ ਘਰ ਦੇ ਵਿੱਚ ਹੋ ਸਕੇ 1 2 3 4 ਜਿੰਨੇ ਵੀ ਪੌਦੇ ਹੋ ਸਕਣ ਵੀ ਲਾਇਓ, ਔਰ ਕੋਸ਼ਿਸ਼ ਕਰਿਓ ਕਿ ਉਹ ਹੋਣ ਵੀ। ਮਤਲਬ ਇੱਕ ਹੁੰਦਾ ਕਿ ਆਪਾਂ ਸਿਰਫ ਲਾ ਕੇ ਛੱਡ ਦੇਣੇ, ਇੱਕ ਹੁੰਦਾ ਉਹਦੀ ਲੁੱਕ ਆਫਟਰ ਕਰਨੀ, ਤਾਂ ਕਿ ਉਹ ਮਤਲਬ ਵੱਧ ਫੁੱਲ ਸਕੇ ਤੇ ਆਪਾਂ ਉਹਦਾ ਫਾਇਦਾ ਉਠਾ ਸਕੀਏ। ਤੇ ਅਗਲੀ ਵੀਡੀਓ ਅਸੀਂ ਤੁਹਾਡੇ ਨਾਲ ਜਿਹੜੀ ਦੋਸਤੋ ਸ਼ੇਅਰ ਕਰਨ ਲੱਗੇ ਆ, ਜਿੱਦਾਂ ਕਈ ਵਾਰੀ ਆਪਾਂ ਅਕਸਰ ਹੀ ਦੇਖਦੇ ਕਿ ਸੜਕ ਤੇ ਜਾਂਦੇ ਐਕਸੀਡੈਂਟ ਹੋ ਜਾਂਦੇ ਨੇ, ਕੋਈ ਟਰੱਕ ਬੱਸ ਪਲਟ ਜਾਂਦੀ ਹੈ। ਇੱਦਾਂ ਇੱਕ ਟਰੱਕ ਪਲਟਿਆ ਤੇ ਟਰੱਕ ਦੇ ਵਿੱਚੋਂ ਖਾਣ ਪੀਣ ਵਾਲਾ ਸਮਾਨ ਡੁੱਲਿਆ, ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ, ਆਪਾਂ ਵੀਡੀਓ ਦੇਖਦੇ ਫਿਰ ਤੁਹਾਡੇ ਨਾਲ ਕਰਦੇ ਹਾਂ ਅੱਗੇ ਗੱਲਬਾਤ। ਚੱਲ ਕਿਹੜਾ ਰੁਪਈਏ ਲੱਗੇ ਆ? ਚਾਚਾ
ਨਹੀਂ ਨਹੀਂ ਕੋਈ ਚੱਕਰ ਨਹੀਂ ਜੀ, ਉਹ ਕੋਈ ਗੱਲ ਨਹੀਂ ਜੀ, ਲੈ ਜਾਓ ਲੈ ਜਾਓ। ਹੈਂ? ਤੇਰੀ ਨਹੀਂ ਬਣਾਉਣੀ? ਬਸ ਠੀਕ ਆ, बन गई भाजी ਬਣ ਗਈ ਬਣ ਗਈ। ओ दलेरे दी ना मार्च पे घरों ले आना ਨਹੀਂ ਨਹੀਂ ਉਹ ਦਲੇਰਿਆ ਉਹ ਢੇਰੀਆਂ ਤੇਰੀਆਂ ਲੱਗੀਆਂ। ਮੇਲਾ ਹੀ ਆ, ਮੇਲਾ ਹੀ ਬੀਜਿਆ, ਮੇਲਾ ਹੀ ਆ। ਆ ਫਾਲਾ ਓਏ ਮਹਿੰਦੀ, ਉਹ ਕੋਈ ਸ਼ਰਮ ਆਉਂਦੀ ਆ। नौकरी जगह नहीं जाते कानू की ਨਹੀਂ ਨਹੀਂ ਨਹੀਂ, ਚੱਲ ਹੁਣ ਇੱਧਰ ਕਰ ਲਿਆ, ਚੱਕ ਲਾ ਹੁਣ। ਜੀ ਜੀ ਇਹ ਵੈਸੇ ਦਾ ਹੈਡਿੰਗ ਪਤਾ ਕੀ ਲਿਖਿਆ ਸੀ ਕਿ ਇਹ ਸੀਗਾ, ਕਹਿੰਦੇ ਉਹ ਕੋਕ ਦੀਆਂ ਬੋਤਲਾਂ ਦੀ ਮਤਲਬ ਮਰਮ ਪੱਟੀ ਕਰਦੇ ਹੋਏ ਐਂ ਕਰਕੇ ਕਈ ਜਿੱਦਾਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਕਿਸੇ ਨੇ ਕੁਛ ਲਿਖਿਆ ਕਿਸੇ ਨੇ ਕੁਛ ਲਿਖਿਆ, ਪਰ ਮੈਂ ਬੜਾ ਹੱਸ ਰਿਹਾ ਸੀ ਪੜ੍ਹ ਕੇ ਉਹਨਾਂ ਨੇ ਜਿਹੜੇ ਵੀ ਲੋਕਾਂ ਨੇ ਵਿਅੰਗ ਕੀਤੇ। ਦੇਖੋ ਇੰਨਾ ਸ਼ੁਕਰ ਆ ਕਿ ਕੋਕ ਡਿੱਗਿਆ। ਹਾਂਜੀ ਹਾਂ, ਕੋਕ ਲੋਕੀ ਚੱਕ ਲਿਆਏ ਆ, ਪਰ ਅਸੀਂ ਚੀਜ਼ਾਂ ਜਿਹੜੀਆਂ ਐਵੇਂ ਪਹਿਲਾਂ ਵੀ ਕਹਿੰਦਾ ਕਿ ਅਸੀਂ ਬਹੁਤ ਛੇਤੀ ਭੁੱਲਦੇ ਆ। ਹਾਂਜੀ ਪਾਕਿਸਤਾਨ ਦੇ ਵਿੱਚ ਇੱਦਾਂ ਟਰੱਕ ਜਿਹੜਾ ਇੱਕ ਉਲਟਿਆ ਹਾਂ ਪਿਛਲੇ ਸਾਲ, ਬਿਲਕੁਲ ਹਾਂਜੀ, ਉਹਦੇ ਵਿੱਚ ਉਹ ਕਾਹਦਾ ਸੀ ਕਿ ਉਹਦੇ ਵਿੱਚ ਪੈਟਰੋਲ ਸੀ, ਪੈਟਰੋਲ ਦਾ ਟੈਂਕਰ ਸੀ। ਹਾਂਜੀ ਉਹ ਲੋਕਾਂ ਨੇ ਦੇਖਿਆ ਵੀ ਪੈਟਰੋਲ ਜਿਹੜਾ ਫ੍ਰੀ ਦੇ ਵਿੱਚ, ਹਾਂਜੀ ਟੈਂਕਰ ਜਿਹੜਾ ਹਨਾ, ਤੇ ਉਹ ਤੋਂ ਜਿਹੜਾ ਆ ਚੱਕਣਾ ਸ਼ੁਰੂ ਕਰ ਦਿੱਤਾ। ਉਹ ਕਿਸੇ ਨੇ ਸਿਗਰਟ ਜਿੱਦਾਂ ਜਾਂ ਬੀੜੀ ਉਹ ਲਾਈ, ਉਹ ਧਮਾਕਾ ਇੰਨਾ ਹੋਇਆ ਵੀ 150 ਤੋਂ ਜ਼ਿਆਦਾ ਬੰਦੇ ਮਰੇ ਸੀ। 150 ਤਾਂ ਯਾਨੀ ਸਰਕਾਰੀ ਫਿਗਰ ਸੀ। ਜਿਹੜੀ ਪ੍ਰਾਪਰਟੀ ਜਿਹੜੀ ਸੜੀ ਆ, ਜਿੰਨੇ ਮੋਟਰਸਾਈਕਲ ਤੁਸੀਂ ਕਾਰਾਂ ਪਤਾ ਨਹੀਂ ਕਿੰਨਾ ਕੁਛ ਉੱਥੇ ਸੜ ਗਿਆ। ਉਹ ਸਾਰੇ ਟੈਂਕਰ ਨੂੰ ਅੱਗ ਪੈ ਗਈ। ਬਿਲਕੁਲ ਬੜਾ ਜਲਣਸ਼ੀਲ ਪਦਾਰਥ ਆ ਪੈਟਰੋਲ। ਹਾਂਜੀ ਹਾਂਜੀ, ਪਰ ਇਹ ਆਦਤਾਂ ਸਾਡੀਆਂ। ਬਿਲਕੁਲ ਬਿਲਕੁਲ, ਜਿੱਦਾਂ ਕਹਿੰਦੇ ਨਹੀਂ ਆਪਣੇ ਕੋਈ ਫ੍ਰੀ ਦੀ ਚੀਜ਼ ਮਿਲੇ, ਕੋਈ ਭਾਂਡਾ ਨਾਲ ਵੀ ਛਿੱਤਰ ਜੀ ਪਵਾ ਲਓ। ਬਿਲਕੁਲ, ਇਹ ਢੁੱਕਦੀ ਆ। ਹੁਣ ਜੇ ਇਹਦੀ ਜਗ੍ਹਾ ਦੇ ਉੱਤੇ ਦੇਖੋ, ਇਹ 1 ਸਾਲ ਪਹਿਲਾਂ ਕਾਰਡ ਹੋਇਆ, ਜੇ ਮੰਨ ਲਓ ਕਿ ਇਹਦੀ ਜਗ੍ਹਾ ਰੱਬ ਨਾ ਕਰੇ ਟੈਂਕਰ ਹੀ ਹੁੰਦਾ ਤੇਲ ਦਾ, ਤਾਂ ਵੀ ਅਸੀਂ ਗੁਰੇਜ਼ ਨਹੀਂ ਸੀ ਕਰਨਾ। ਗਰੇਜ ਇਹਦਾ ਮਤਲਬ ਕਿ ਅਸੀਂ ਸਿੱਖਦੇ ਨਹੀਂ, ਅਸੀਂ ਕਹਿੰਦੇ ਉਹਨਾਂ ਨਾਲ ਹੋਇਆ ਸਾਡੇ ਨਾਲ ਨਹੀਂ ਦਾ ਹੋ ਸਕਦਾ। ਅਸੀਂ ਇਹਨਾਂ ਗੱਲਾਂ ਦੀ ਸਾਵਧਾਨੀ ਨਹੀਂ ਰੱਖਦੇ। ਬਾਕੀ ਇਹ ਅੱਗੇ ਇੱਕ ਇਹ ਟਰੱਕ ਉਲਟ ਗਿਆ, ਇੱਕ ਤਾਂ ਉਹ ਚਲੋ ਉਲਟ ਗਿਆ, ਨੁਕਸਾਨ ਹੋ ਗਿਆ, ਦੂਜਾ ਅਸੀਂ ਇਸ ਪਾਸੇ ਨੁਕਸਾਨ ਕਰ ਰਹੇ ਹਾਂ ਹਨਾ, ਤੇ ਕਿੰਨਾ ਜ਼ਿਆਦਾ ਹਾਰਡ ਹੋਊਗਾ। ਹਾਂ ਹੁਣ ਦੇਖੋ ਜਿੱਦਾਂ ਹੁਣ ਉਹ ਟਰੱਕ ਆਪਾਂ ਨੂੰ ਪਤਾ ਜਾਂ ਇੰਡੀਆ ਜਾਂ ਪਾਕਿਸਤਾਨ ਦੀ ਵੀਡੀਓ ਹੋਣੀ, ਚਲੋ ਆਪਣੇ ਇੰਡੀਆ ਦੀ ਲਾ ਲਓ ਹਨਾ, ਵੀ ਉੱਥੇ ਕੋਈ ਇਦਾਂ ਤਾਂ ਹੈ ਨਹੀਂ ਵੀ ਜਿਹੜਾ ਵਿਚਾਰਾ ਟਰੱਕ ਵਾਲਾ ਵੀ ਬੜਾ ਰਿਚ ਹੈ, ਤੁਹਾਨੂੰ ਪਤਾ ਇੰਸ਼ੋਰੈਂਸ ਕੰਪਨੀ ਦੇ ਉੱਤੇ ਹਾਲ ਆਪਾਂ ਨੂੰ ਪਤਾ ਹੀ ਆ। ਹਾਂਜੀ ਹਾਂਜੀ, ਜੇ ਉਹਦਾ 8-10 ਲੱਖ ਦਾ ਨੁਕਸਾਨ ਹੋ ਗਿਆ ਜੀ, ਤੇ ਬਜਾਏ ਕਿ ਆਪਾਂ ਉਹਦੀ ਕੋਈ ਹੈਲਪ ਕਰੀਏ ਤੇ ਸਾਨੂੰ 2-2 ਰੁਪਏ ਦੀਆਂ ਬੋਤਲਾਂ ਚੱਕ, ਪਰ ਅਸੀਂ ਆਪਣਾ ਜਲੂਸ ਕਢਾ ਲੈਂਦੇ ਹਾਂ। ਇਹਦੇ ਵਿੱਚ ਇਕੱਲੇ ਇਹ ਬੰਦੇ ਹੀ ਨਹੀਂ ਹੈਗੇ, ਇਹਦੇ ਵਿੱਚ ਇਹ ਆ ਕਿ ਇਹ ਜਿਹੜੇ ਬੰਦੇ ਆ ਕਿਸ ਕਮਿਊਨਿਟੀ ਕਿਸ ਸਟੇਟ ਦੇ ਆ, ਉਹ ਤੋਂ ਅੰਦਾਜ਼ਾ ਲੱਗਦਾ। ਜਿੱਦਾਂ ਅਸੀਂ ਕਹਿ ਦਿੰਦੇ ਆ ਵੀ ਗੋਰੇ ਆ, ਇਹ ਬੜੇ ਇਦਾਂ ਰਹਿੰਦੇ ਆ। ਪਰ ਸੌਰੀ ਮੈਂ ਪਾਕਿਸਤਾਨ ਗਿਆ ਤੇ ਕਲੀਅਰ ਹੈਗੇ ਆਪਣੇ ਇੰਡੀਆ ਦੀ ਵੀਡੀਓ, ਬਿਲਕੁਲ ਇੰਡੀਆ ਦੇ ਆ। ਤੇ ਹੁਣ ਉਹ ਤੋਂ ਸਾਰਾ ਫਿਰ ਦੇਸ਼, ਫਿਰ ਤੁਹਾਡੀ ਕੌਮ, ਉਹ ਸਾਰਾ ਜਿਹੜਾ ਪ੍ਰਭਾਵਿਤ ਹੁੰਦੀ ਆ। ਹੁਣ ਉਹ ਵੀਡੀਓ ਵੀ ਬਣਾ ਰਹੇ ਆ, ਉਹ ਚੱਕ ਕੇ ਭੱਜੀ ਜਾ ਰਹੇ, ਉਹਨਾਂ ਦੀ ਵੀਡੀਓ ਬਣ ਰਹੀ ਅੱਗੇ, ਜਿੱਦਾਂ ਹੁੰਦਾ ਨੀ ਟੀਟ ਜੇ ਬੰਦੇ ਵੀ ਉਹ ਹੱਸ ਕੇ ਵਿਖਾਈ ਜਾ ਰਹੇ ਹਨਾ, ਤੇ ਉਹਨਾਂ ਨੂੰ ਤਾਂ ਖਜ਼ਾਨਾ ਲੱਭਿਆ, ਉਹ ਤਾਂ ਘਰ ਜਾ ਕੇ ਵੀ ਗੱਲ ਕਰਨਗੇ ਵੀ ਦਿਹਾੜੀ ਪੈ ਗਈ। ਹੋ ਸਕਦਾ ਕਈ ਕੰਮ ਤੇ ਜਾ ਰਹੇ ਹੁਣ, ਉੱਥੇ ਯੂ ਟਰਨ ਮਾਰਤਾ ਵੀ ਚੱਲ ਚੱਕੋ ਪਹਿਲਾਂ ਇਹ ਘਰੇ ਛੱਡ ਕੇ ਆਈਏ ਹਨਾ, ਪਰ ਇਹ ਵੀ ਨਹੀਂ ਪਤਾ ਵੀ ਕਿਸੇ ਨੇ ਵਿਚਾਰੇ ਨੇ ਡਰਾਈਵਰ ਦੀ ਵੀ ਸਾਰ ਲਈ ਜਾਂ ਨਹੀਂ ਲਈ। ਬਿਲਕੁਲ, ਉਹਦੀ ਤਾਂ ਵੀਡੀਓ ਬਣਾਈ ਹੋਣੀ ਆ ਵੀ ਕਿੱਦਾਂ ਤੜਫਦਾ ਉਹ। ਪਰ ਦੋਸਤੋ ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ ਕਿ ਆਪਾਂ ਸਾਰੇ ਇੱਕੋ ਜਿਹੇ ਹੁੰਦੇ ਆ, ਪਰ ਜਿੱਦਾਂ ਹੁਣ ਵੀਡੀਓ ਦੇਖ ਕੇ ਸਾਰਾ ਕੁਝ ਆਪਣੇ ਸਾਹਮਣੇ ਹੀ ਆ ਹਨਾ ਜੀ ਗੱਲਬਾਤ। ਤੇ ਖੈਰ ਹੁਣ ਜਾਣ ਦਾ ਵੇਲਾ ਆ ਗਿਆ ਅਜੇਪਾਲ ਜੀ। ਦੋਸਤੋ ਇਹ ਅਸੀਂ ਕੁਝ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਤੇ ਕੁਝ ਹਲਕੀਆਂ ਫੁਲਕੀਆਂ ਗੱਲਾਂ ਕੀਤੀਆਂ। ਉਮੀਦ ਹੈ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆ ਰਿਹਾ ਹੋਊਗਾ, ਸਾਨੂੰ ਫੀਡਬੈਕ ਮਿਲ ਵੀ ਰਹੀ ਆ, ਔਰ ਕੋਸ਼ਿਸ਼ ਕਰਦੇ ਹਾਂ, ਉਮੀਦ ਕਰਦੇ ਹਾਂ ਵੀ ਤੁਸੀਂ ਹੋਰ ਵੀ ਸਾਨੂੰ ਫੀਡਬੈਕ ਦਿਓਗੇ ਕਿ ਜਿੱਦਾਂ ਤੁਸੀਂ ਸਾਨੂੰ YouTube ਚੈਨਲ ਤੇ ਵੇਖ ਸਕਦੇ ਹੋ ਤੇ ਰੀਅਲ ਟੀਵੀ ਤੇ ਵੇਖ ਸਕਦੇ ਨੇ ਜੀ, ਜੈਂਗਾ ਟੀਵੀ ਦੇ ਉੱਤੇ, ਸ਼ਾਵਾ ਗੋਲਡ ਦੇ ਉੱਤੇ, ਯੁਗਨੀ ਦੇ ਉੱਤੇ ਅਮਰੀਕਾ ਦੇ ਵਿੱਚ, ਤੇ ਕਾਫੀ ਵਧੀਆ ਰਿਸਪੌਂਸ ਜਿਹੜਾ ਆ ਦੋਸਤਾਂ ਦਾ ਆ ਰਿਹਾ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਦਾਂ ਹੀ ਸਾਨੂੰ ਪਿਆਰ ਜਿਹੜਾ ਦਿੰਦੇ ਰਹੋਗੇ ਭਵਿੱਖ ਦੇ ਵਿੱਚ ਵੀ। ਤੇ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।